ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਾਡੇ ਅੱਜ ਦੇ ਬੁੱਧਵਾਰ ਦੇ ਪ੍ਰੋਗਰਾਮ 'ਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨੇ ਮਸਹੋਤਾ 209-277-0113 ਦੇ ਉੱਤੇ। ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦੀਆਂ ਲੋਕੇਸ਼ਨਸ ਲਈ ਅਤੇ ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizza.twist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਸਕੂਲ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਦੇ ਵਿੱਚ ਲੈ ਕੇ ਦਿੰਦੇ ਨੇ। ਬੜੀ ਵਧੀਆ ਟ੍ਰੇਨਿੰਗ ਜਿਹੜੀ ਉਹ ਤੁਹਾਨੂੰ ਦਿੰਦੇ ਨੇ। ਅੱਜ ਹੀ ਜਿਹੜਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 559-374-4541 ਜਾਂ ਫਰਾਂਸਿਸਕੋ ਰਵੇਰਾ 559-800-0590 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ ਭੀਮਾ ਕੋਰੇਗਾਂਵ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਾ ਹੁਕਮ, ਘਰ ਵਿੱਚ ਨਜ਼ਰਬੰਦ ਰਹਿਣਗੇ ਮਨੁੱਖੀ ਅਧਿਕਾਰ ਵਰਕਰ। ਦੇਖੋ, ਗ੍ਰਿਫਤਾਰੀਆਂ ਹੋਈਆਂ ਸਨ, ਜਿਹੜੀਆਂ ਕੁਛ ਗ੍ਰਿਫਤਾਰੀਆਂ ਹੋਈਆਂ ਸੀਗੀਆਂ, ਉਹਨਾਂ ਗ੍ਰਿਫਤਾਰੀਆਂ ਨੂੰ ਲੈ ਕੇ ਇੰਡੀਆ ਦੇ ਵਿੱਚ ਪੂਰਾ ਹਾਹਲਾ ਮਚ ਗਿਆ। ਚੱਕਰ ਇਹ ਸੀਗਾ ਕਿ ਇਹ ਜਿਹੜੀਆਂ ਗ੍ਰਿਫਤਾਰੀਆਂ ਹੋ ਗਈਆਂ, ਇਹਨਾਂ ਦੇ ਵਿੱਚੋਂ ਕੋਈ ਕਵੀ ਆ, ਕੋਈ ਮਨੁੱਖੀ ਅਧਿਕਾਰਾਂ ਦਾ ਕਾਰਕੁਨ ਆ, ਕੋਈ ਵਕੀਲ ਆ। ਇਸ ਤਰ੍ਹਾਂ ਇਹ ਜਿਹੜੇ ਬੁੱਧੀਜੀਵੀ ਇਹਨਾਂ ਨੇ ਪੜ੍ਹੇ, ਉਹ ਇੱਕ ਵਿਵਾਦ ਦਾ ਵਿਸ਼ਾ ਬਣ ਗਿਆ, ਕਿਉਂਕਿ ਇਹਨਾਂ ਦਾ ਕਹਿਣਾ ਸੀਗਾ ਪਹਿਲਾਂ ਤਾਂ ਕਿ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ਼ ਇਹ ਲੋਕ ਰਚਦੇ ਪਏ ਸਨ, ਕਿਤੇ ਨਾ ਕਿਤੇ ਉਸ ਕੌਂਸਪੀਰੇਸੀ ਦੇ ਵਿੱਚ ਸ਼ਾਮਲ ਸੀਗੇ, ਤਾਂ ਇਹਨਾਂ ਨੂੰ ਅਰੈਸਟ ਕੀਤਾ ਗਿਆ। ਬਾਅਦ ਦੇ ਵਿੱਚ ਹਾਲਾਂਕਿ ਹੁਣ ਤੁਹਾਨੂੰ ਪਤਾ, ਜਦੋਂ ਮਾਮਲਾ ਸੁਪਰੀਮ ਕੋਰਟ ਤੱਕ ਚਲੇ ਗਿਆ, ਕਿਉਂਕਿ ਕੁਛ ਲੋਕਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਕਿ ਅਸਲ ਦੇ ਵਿੱਚ ਮੁੱਦਾ ਇਹ ਆ ਕਿ ਇਹ ਲੋਕਾਂ ਲਈ ਬੋਲਦੇ ਆ, ਇਹ ਲੋਕ ਇਹਨਾਂ ਦੀ ਵਿਚਾਰਧਾਰਾ ਦੇ ਬਰਖਲਾਫ ਬੋਲਦੇ ਆ, ਇਸ ਕਰਕੇ ਇਹਨਾਂ ਨੂੰ ਚੁੱਪ ਕਰਾਇਆ ਜਾ ਰਿਹਾ। ਮਤਲਬ ਕਿ ਇਹਨਾਂ ਤੇ ਨਜਾਇਜ਼ ਕੇਸ ਜਿਹੜੇ ਆ ਉਹ ਪਾਏ ਜਾ ਰਹੇ ਆ। ਸੋ ਜਦੋਂ ਇਹਨਾਂ ਨੂੰ ਵੱਖ-ਵੱਖ ਕੋਨਿਆਂ ਚੋਂ ਗ੍ਰਿਫਤਾਰ ਕੀਤਾ, ਜਿੱਦਾਂ ਕਿਸੇ ਨੂੰ ਹੈਦਰਾਬਾਦ ਤੋਂ ਚੱਕਿਆ, ਕਿਸੇ ਨੂੰ ਫਰੀਦਾਬਾਦ ਤੋਂ ਆ ਕੇ, ਕਿਸੇ ਨੂੰ ਮਹਾਰਾਸ਼ਟਰ ਤੋਂ ਆ ਕੇ, ਵੈਸੇ ਪਰਚਾ ਬੇਸਿਕਲੀ ਮਹਾਰਾਸ਼ਟਰ ਪੁਲਿਸ ਨੇ ਦਰਜ ਕੀਤਾ ਸੀਗਾ। ਤਾਂ ਜਦੋਂ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ, ਸੁਪਰੀਮ ਕੋਰਟ ਨੇ ਇਹਨਾਂ ਨੂੰ ਨਾ ਸਿਰਫ ਰਾਹਤ ਦਿੱਤੀ ਆ, ਇਹ ਕਹਿ ਕੇ ਕਿ ਭਾਈ ਜੇ ਇਹਨਾਂ ਨੂੰ ਤੁਸੀਂ ਨਿਗਰਾਨੀ ਹੇਠ ਵੀ ਲੈਣਾ ਤਾਂ ਹਾਊਸ ਅਰੈਸਟ ਕਰੋ, ਯਾਨੀ ਨਜ਼ਰਬੰਦ ਕਰੋ, ਘਰ ਦੇ ਵਿੱਚ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰੋਗੇ। ਔਰ ਦੂਜੀ ਚੀਜ਼ ਇਹ ਆ ਕਿ ਨਾਲ ਸੁਪਰੀਮ ਕੋਰਟ ਨੇ ਕਿਹਾ ਕਿ ਦੇਖੋ, ਜਿਹੜੀ ਬੋਲਣ ਦੀ ਆਜ਼ਾਦੀ ਹੁੰਦੀ ਹੈ, ਇਹ ਇੱਕ ਡੈਮੋਕ੍ਰੇਸੀ ਦੇ ਵਿੱਚ ਸੇਫਟੀ ਵਾਲਵ ਹੈ। ਮਤਲਬ ਇਹ ਜੇ ਸੇਫਟੀ ਵਾਲਵ ਜੇ ਤੁਸੀਂ ਕਰ ਦਿਓਗੇ ਤਾਂ ਫਿਰ ਕੁੱਕਰ ਜਿਹੜਾ ਉਹ ਫਟ ਜਾਊਗਾ। ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਲੋਕਤੰਤਰ ਦਾ ਇਹ ਸੇਫਟੀ ਵਾਲਵ ਹੈ, ਜੇ ਇਹਨੂੰ ਜ਼ਿਆਦਾ ਦਬਾਓਗੇ ਤੇ ਕੁੱਕਰ ਫਟ ਜਾਊਗਾ। ਸੁਪਰੀਮ ਕੋਰਟ ਦੀ ਇਹ ਜਿਹੜੀ ਟਿੱਪਣੀ ਮੇਰੇ ਖਿਆਲ ਦੇ ਨਾਲ ਬਹੁਤ ਮਾਇਨੇ ਰੱਖਦੀ ਆ। ਸੋ ਕੁਛ ਰਾਹਤ ਤੇ ਜ਼ਰੂਰ ਮਿਲੀ ਆ, ਪਰ ਉਧਰ ਦਿੱਲੀ ਹਾਈ ਕੋਰਟ ਨੇ ਸਬੂਤ ਵੀ ਮੰਗੇ ਆ, ਕਿਉਂਕਿ ਟ੍ਰਾਂਜ਼ਿਟ ਰਿਮਾਂਡ ਤੇ ਲਿਜਾਣਾ ਸੀਗਾ। ਟ੍ਰਾਂਜ਼ਿਟ ਰਿਮਾਂਡ ਤੋਂ ਭਾਵੇਂ ਹੁੰਦਾ ਕਿ ਜਿੱਦਾਂ ਹੁਣ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਕਿਸੇ ਹੋਰ ਇਲਾਕੇ ਤੋਂ, ਲਿਜਾਣਾ ਉਹਨੂੰ ਕਿਸੇ ਹੋਰ ਇਲਾਕੇ 'ਚ, ਇਹ ਫਰੀਦਾਬਾਦ 'ਚ ਜਿੱਦਾਂ ਗ੍ਰਿਫਤਾਰੀ ਹੋਈ ਸੀਗੀ, ਤਾਂ ਉਹ ਜਿਹੜਾ ਟ੍ਰਾਂਜ਼ਿਟ ਰਿਮਾਂਡ ਦਿੱਤਾ ਸੀਗਾ ਸਾਕੇਤ ਕੋਰਟ ਨੇ, ਉਹਦੇ ਤੇ ਵੀ ਹਾਈ ਕੋਰਟ ਨੇ ਸਵਾਲ ਕੀਤਾ, ਤੁਸੀਂ ਕੇਸਦਾਰੀ ਵੇਖੀ ਨਹੀਂ ਤੇ ਟ੍ਰਾਂਜ਼ਿਟ ਰਿਮਾਂਡ ਦੇ ਦਿੱਤਾ, ਇਸ ਤਰ੍ਹਾਂ ਕੰਮ ਨਹੀਂ ਚੱਲਣਾ। ਨਾਲ ਹੀ ਉਹਨਾਂ ਨੇ ਕਿਹਾ ਕਿ ਮਰਾਠੀ ਦੇ ਵਿੱਚ ਵਾਰੰਟ ਨੇ, ਉਹਨਾਂ ਦਾ ਪਹਿਲਾਂ ਤੇ ਅੰਗਰੇਜ਼ੀ 'ਚ ਅਨੁਵਾਦ ਕਰਾਓ ਔਰ ਕੇਸਦਾਰੀ ਵੇਖੋ ਕਿ ਸਬੂਤ ਕੀ ਹੈ, ਇਹਨਾਂ ਨੂੰ ਫੜਿਆ ਕਦੋਂ ਜਾ ਰਿਹਾ। ਤੋ ਦਿੱਲੀ ਹਾਈ ਕੋਰਟ ਨੇ ਵੀ ਕਿਤੇ ਨਾ ਕਿਤੇ ਉਹੋ ਜਿਹੀ ਸਹਿਮਤੀ ਦਿੱਤੀ ਹੈ ਜਿਹੋ ਜਿਹੀ ਸੁਪਰੀਮ ਕੋਰਟ ਨੇ ਪ੍ਰਗਟਾਈ ਹੈ। ਉਹ ਹੁਣ ਦੇਖਦੇ ਹਾਂ 6 ਸਤੰਬਰ ਨੂੰ ਇਹ ਮਾਮਲਾ ਜਿਹੜਾ ਉਹ ਕੀ ਰੁਖ ਅਖਤਿਆਰ ਕਰਦਾ। 5 ਸਤੰਬਰ ਤੱਕ ਤੇ ਇਹਨਾਂ ਕੋਲ ਰਾਹਤ ਹੈਗੀ ਆ। ਉਸ ਤਰ੍ਹਾਂ ਅੱਗੇ ਵੀ ਇਸ ਤਰ੍ਹਾਂ ਇਹ ਹੋ ਗਿਆ ਸੀਗਾ ਕਿ ਕੁਛ ਮਹਿਲਾ ਪ੍ਰੋਫੈਸਰ ਸੀਗੀਆਂ ਜਿਹੜੀਆਂ ਕਿ ਝਾਰਖੰਡ ਦੇ ਵਿੱਚ ਆਦਿਵਾਸੀਆਂ ਲਈ ਕੰਮ ਕਰਦੀਆਂ ਸੀਗੀਆਂ,
ਤਾਂ ਉੱਥੇ ਇੱਕ ਮੁਖਬਰ ਮਾਰਿਆ ਗਿਆ, ਨਕਸਲੀਆਂ ਨੇ ਮਾਰਿਆ ਸੀਗਾ ਸ਼ਾਇਦ, ਤਾਂ ਉਹਦਾ ਜਿਹੜਾ ਕਤਲ ਸੀਗਾ ਉਹ ਵੀ ਪਾ ਦਿੱਤਾ ਗਿਆ ਇਹਨਾਂ ਪ੍ਰੋਫੈਸਰ ਤੇ ਜੋ ਉੱਥੇ ਕੰਮ ਕਰਦੀਆਂ ਸੀਗੀਆਂ ਮਨੁੱਖੀ ਅਧਿਕਾਰਾਂ ਲਈ। ਤਾਂ ਉਦੋਂ ਵੀ ਬਹੁਤ ਰੌਲਾ ਪਿਆ ਸੀਗਾ, ਬਹੁਤ ਜ਼ਿਆਦਾ ਹਾਲਾ ਮਚਿਆ ਸੀਗਾ ਕਿ ਕੀ ਕਰਦੇ ਹੋ ਤੁਸੀਂ, ਜਿਹੜੇ ਲੋਕ ਮਨੁੱਖੀ ਅਧਿਕਾਰਾਂ ਦੀ ਮਾੜੀ ਮੋਟੀ ਰਾਖੀ ਕਰਦੇ ਆ ਤੁਸੀਂ ਉਹਨਾਂ ਨੂੰ ਵੀ ਚੁੱਕ ਚੁੱਕ ਕੇ ਅੰਦਰ ਸੁੱਟੀ ਜਾਂਦੇ ਹੋ। ਤਾਂ ਉਹ ਹਾਲਾਂਕਿ ਉਹ ਵੀ ਮਾਮਲਾ ਜਿਹੜਾ ਸੁਪਰੀਮ ਕੋਰਟ ਤੱਕ ਗਿਆ ਤੇ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਸੀਗੀ। ਔਰ ਦੂਜੇ ਮਾਮਲੇ ਦੇ ਵਿੱਚ ਵੀ ਮੈਂ ਇੱਕ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ ਕਿ ਕੁਝ ਦਿਨ ਪਹਿਲਾਂ ਸ਼ਾਇਦ ਇਹ ਗੱਲ ਜਿਹੜੀ ਆ ਪਿਛਲੇ ਮਹੀਨੇ ਦੀ ਹੋਊਗੀ, ਲਾ ਲਓ ਕੁਛ ਹਫ਼ਤੇ ਪਿੱਛੇ ਜੇ ਗੱਲ ਆਪਾਂ ਜਾ ਕੇ ਗੱਲ ਕਰੀਏ ਤਾਂ ਉਦੋਂ ਵੀ ਇਹਨਾਂ ਨੇ ਕੁਝ ਗ੍ਰਿਫਤਾਰੀਆਂ ਕੀਤੀਆਂ ਸਨ ਇਹ ਕਹਿ ਕੇ ਕਿ ਇੱਕ ਚਿੱਠੀ ਟਰੇਸ ਹੋਈ ਹੈ ਜਿਹਦੇ ਵਿੱਚ ਸਾਫ਼ ਸੰਕੇਤ ਮਿਲੇ ਸਨ ਕਿ ਨਰਿੰਦਰ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਤੇ ਲੋਕ ਸਵਾਲ ਕਰਦੇ ਸਨ ਕੋਈ ਪ੍ਰਧਾਨ ਮੰਤਰੀ ਨੂੰ ਮਾਰੂਗਾ ਤੇ ਉਹ ਮਾਰਨ ਦੀ ਜਿਹੜੀ ਆ ਚਿੱਠੀ ਲਿਖੂਗਾ ਪਹਿਲਾਂ ਕਿ ਆਪਾਂ ਆਹ ਕੰਮ ਕਰਨਾ, ਤੇ ਚਿੱਠੀ ਰੱਖ ਕੇ ਮੁੜ ਕੇ ਸਰਾਣੇ ਸੌਂ ਜੂਗਾ ਕਿ ਆਊਗੀ ਪੁਲਿਸ ਤੇ ਮੈਨੂੰ ਫੜ ਕੇ ਲੈ ਜੂਗੀ। ਇਹ ਜਿਹੜੇ ਸਾਰੇ ਆ ਕਾਰਕੁਨ ਗ੍ਰਿਫਤਾਰ ਕੀਤੇ ਗਏ ਇਹ ਖੱਬੇ ਪੱਖੀ ਵਿਚਾਰਧਾਰਾ ਨਾਲ ਤਾਲੁਕ ਰੱਖਦੇ, ਮਤਲਬ ਕਿ ਕਾਮਰੇਡੀ ਵਿਚਾਰਧਾਰਾ ਨਾਲ ਇਹ ਤਾਲੁਕ ਰੱਖਦੇ ਆ। ਸੋ ਇਸੇ ਕਰਕੇ ਹੀ ਮਾਮਲਾ ਜਿਹੜਾ ਮਾਜਰਾ ਜਿਹੜਾ ਉਹ ਸ਼ੱਕੀ ਜਾਪਦਾ। ਹੁਣ ਸੁਪਰੀਮ ਕੋਰਟ ਦਾ ਦਖਲ ਤੇ ਇੱਕ ਵਾਰੀ ਥੋੜੀ ਬਹੁਤੀ ਰਾਹਤ ਦਵਾ ਗਿਆ, ਪਰ ਜਿਸ ਤਰੀਕੇ ਨਾਲ ਕੰਮ ਕਰਦੇ ਪਏ ਆ ਇਹ ਜ਼ਬਰ ਦੀ ਇੰਤਹਾ ਕਿ ਜੇ ਕੋਈ ਆਦਿਵਾਸੀਆਂ ਦੇ ਹੱਕਾਂ ਦੀ ਗੱਲ ਕਰਦਾ, ਜੇ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਤੇ ਉਹਨੂੰ ਇਸ ਤਰ੍ਹਾਂ ਕੇਸਾਂ ਦੇ ਵਿੱਚ ਫਸਾ ਦਿੱਤਾ ਜਾਂਦਾ ਜਿੱਦਾਂ ਕਿ ਪੁਰਾਣੇ ਦੌਰ ਦੇ ਵਿੱਚ ਵਿਰੋਧ ਨੂੰ ਘੋੜਿਆਂ ਦੀਆਂ ਟਾਪਾਂ ਹੇਠ ਦਬਾ ਦਿੱਤਾ ਜਾਂਦਾ ਸੀ। ਅੱਜ ਕੱਲ੍ਹ ਇਹ ਫਰਜ਼ੀ ਆ ਜਿਹੜੇ ਕੇਸ ਆ ਜਾਂ ਇਸ ਤਰ੍ਹਾਂ ਦੇ ਜਬਰ ਬਹੁਤ ਜ਼ਿਆਦਾ ਜਬਰ ਕਰਨ ਵਾਲੇ ਜਿਹੜੇ ਕਾਨੂੰਨ ਸਖਤ ਕਾਨੂੰਨ ਉਹ ਠੋਸ ਕੇ ਉਹੀ ਕੰਮ ਹੈ ਜਿਹੜਾ ਉਹ ਆਧੁਨਿਕ ਤਰੀਕੇ ਨਾਲ ਲਿਆ ਜਾ ਰਿਹਾ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ ਵੀ ਕਹਿੰਦੇ RBI ਰਿਜ਼ਰਵ ਬੈਂਕ ਆਫ ਇੰਡੀਆ ਦੇ ਆંકੜੇ ਨੋਟਬੰਦੀ ਕਹਿੰਦੇ ਸਾਬਤ ਹੋਈ ਇਤਿਹਾਸਿਕ ਨਾਕਾਮੀ। ਦੇਖੋ ਇਤਿਹਾਸਿਕ ਨਾਕਾਮੀ ਤੇ ਤੈਅ ਹੀ ਸੀ ਕਿ ਇਹ ਇਤਿਹਾਸਿਕ ਨਾਕਾਮੀ ਨਿਕਲਣੀ ਆ ਕਿਉਂਕਿ ਲਗਾਤਾਰ ਖਬਰਾਂ ਚੱਲੀਆਂ, ਲਗਾਤਾਰ ਵਿਸ਼ਲੇਸ਼ਣ ਹੋਏ, ਸੰਕੇਤ ਇਹੋ ਹੀ ਮਿਲੇ ਸੀਗੇ ਕਿ ਇਹ ਨਾਕਾਮੀਆਂ ਫੇਲੀਅਰ ਆ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇ ਮੰਨ ਜਾਵੇ ਤੇ ਫਿਰ ਉਹ ਨਰਿੰਦਰ ਮੋਦੀ ਕਾਹਦਾ ਉਹ ਨਹੀਂ ਮੰਨਦਾ ਇਹਨਾਂ ਚੀਜ਼ਾਂ। ਉਹ ਕਹਿੰਦਾ ਕਿ ਨਹੀਂ ਨੋਟਬੰਦੀ ਇੱਕ ਬਹੁਤ ਵੱਡੀ ਸਫਲਤਾ। ਖੈਰ ਹੁਣ ਤੇ ਅੱਜ ਕੱਲ੍ਹ ਉਹ ਨਾ ਹੀ ਨਹੀਂ ਲੈਂਦੇ ਨੋਟਬੰਦੀ ਦਾ। ਤਾਂ ਨੋਟਬੰਦੀ ਦਾ ਐਗਜ਼ੈਕਟ ਅੰਕੜਾ ਕੀ ਇਹਦੀ ਪ੍ਰਾਪਤੀ ਕੀ ਇਹਦਾ ਖਰਚਾ ਉਹ ਕਈ ਵਾਰ ਕੁਝ RTI ਐਕਟਿਵਿਸਟ ਨੇ ਲੈਣ ਦਾ ਯਤਨ ਵੀ ਕੀਤਾ ਪਰ ਕਈ ਮਾਮਲਿਆਂ 'ਚ ਨਾਕਾਮੀ ਮਿਲੀ। ਪਰ ਕਿਉਂਕਿ ਹੁਣ ਦੇਖੋ RBI ਦੇ ਹਮੇਸ਼ਾ ਆਪਣੇ ਨੇਮ ਕਾਇਦਿਆਂ ਤੇ ਚੱਲਣਾ ਹੁੰਦਾ ਤੇ ਨੇਮ ਕਾਇਦਿਆਂ 'ਚ ਵੀ ਇੱਕ ਨੇਮ ਹੈਗਾ ਕਿ ਤੁਹਾਨੂੰ ਐਨੂਅਲ ਰਿਪੋਰਟ ਬਣਾਉਣੀ ਪੈਂਦੀ ਆ ਹਰੇਕ ਵਰੇ ਦੀ। ਕਦ ਤੱਕ ਤੁਸੀਂ ਲਕਾਓਗੇ? ਹੁਣ ਜਿਹੜੀ ਰਿਪੋਰਟ ਜਿਹਨੂੰ ਆਪਾਂ ਸਾਲਾਨਾ ਰਿਪੋਰਟ ਕਹਿੰਦੇ ਆ ਉਹ ਰਿਪੋਰਟ ਜਦੋਂ ਜਾਰੀ ਕੀਤੀ ਇਹਨਾਂ ਨੇ ਤੇ ਸਾਫ਼ ਤੌਰ ਤੇ ਵਿੱਚ ਉਹਦੇ ਲਿਖਿਆ ਕਿ 500 ਤੇ 1000 ਦੇ ਜਿਹੜੇ ਨੋਟ ਪੂਰੇ ਬਾਜ਼ਾਰ ਦੇ ਵਿੱਚ ਚੱਲਦੇ ਸੀ, ਯਾਨੀ ਭਾਰਤੀ ਬਾਜ਼ਾਰ ਦੇ ਵਿੱਚ ਜਿਹੜੀ ਮੁਦਰਾ ਚੱਲਦੀ ਪਈ ਸੀ 500 ਤੇ 1000 ਰੁਪਈਆਂ ਦੇ ਨੋਟਾਂ ਦੀ, ਉਹਦੇ ਵਿੱਚੋਂ 99.3% ਜਿਹੜਾ ਉਹ ਬੈਂਕਾਂ ਦੇ ਕੋਲ ਵਾਪਸ ਆ ਗਿਆ। ਰਹਿ ਕੀ ਗਿਆ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜਦ ਕਿ ਨੋਟਬੰਦੀ ਕਰਨ ਵੇਲੇ ਇਹ ਦਾਅਵਾ ਕੀਤਾ ਗਿਆ ਸੀਗਾ ਕਿ 4 ਲੱਖ ਕਰੋੜ ਰੁਪਈਆ ਜਿਹੜਾ ਉਹ ਬਚ ਜਾਊਗਾ, ਮਤਲਬ ਇੰਨਾ ਪੈਸਾ ਜਿਹੜਾ ਉਹ ਬੈਂਕਾਂ ਤੋਂ ਬਾਹਰ ਰਹਿ ਜਾਊਗਾ। ਯਾਨੀ ਉਹਦੀ ਸਾਨੂੰ ਕਿਤੇ ਨਾ ਕਿਤੇ ਸਾਨੂੰ ਬਹੁਤ ਵੱਡੇ ਪੱਧਰ ਤੇ ਲਾਭ ਮਿਲੂਗਾ, ਉਹਦੀ ਬਹੁਤ ਵੱਡੇ ਪੱਧਰ ਤੇ ਸਾਨੂੰ ਕਰੰਸੀ ਜਿਹੜੀ ਆ ਬਚ ਜਾਣੀ ਆ। ਪਰ ਹੋਇਆ ਕੀ ਆ ਕਿ ਦੇਖ ਲਓ 15,40,000 ਕਰੋੜ ਰੁਪਈਏ ਦੀ ਜਿਹੜੀ ਕਰੰਸੀ ਦੱਸਦੇ ਸੀਗੇ ਬਾਜ਼ਾਰ ਦੇ ਵਿੱਚ ਚਲੰਤ ਕਰੰਸੀ ਸੀ, ਉਹਦੇ ਚੋਂ 15,30,000 ਕਰੋੜ ਰੁਪਈਆ ਜਿਹੜਾ ਮੁੜ ਆਇਆ ਤੇ ਰਹਿ ਕੀ ਗਿਆ 10,000 ਕਰੋੜ ਰੁਪਈਆ। ਹੁਣ ਜੇ 10,000 ਕਰੋੜ ਰੁਪਈਆ ਬਚਾ ਕੇ ਇਹਦਾ ਖਰਚਾ ਉੱਤੇ ਵੇਖ ਲਈਏ ਤੇ ਫੇਰ ਤੇ ਕਹਾਣੀ ਜਿਹੜੀ ਆ ਉਹ ਬਹੁਤ ਗਾਂਹ ਤੱਕ ਜਾਂਦੀ ਆ। ਜਿਵੇਂ ਆਂਦੇ ਹੁੰਦੇ ਸੀ ਨਾ ਟਕੇ ਦਾ ਮੁੰਡਾ ਪਤਾ ਨਹੀਂ ਢੇਲਾ ਸਿਰ ਮਨਾਈ ਕੁਛ ਏਦਾਂ ਅਖਾਣ ਵਰਤਿਆ ਕਰਦੇ ਸੀ ਪੁਰਾਣੇ ਸਮੇਂ 'ਚ। ਫਿਰ ਤੇ ਇਹੀ ਕਹਾਣੀ ਹੋਈ ਪਈ ਆ ਕਿਉਂਕਿ ਦੇਖੋ 10,000 ਕਰੋੜ ਰੁਪਈਆ ਬਚਿਆ ਤੇ ਤੁਸੀਂ ਇਹਦੇ ਤੇ ਖਰਚ ਕਰ ਦਿੱਤਾ ਹੋਊਗਾ ਘੱਟੋ ਘੱਟ 20,000 ਕਰੋੜ ਰੁਪਈਆ ਤੇ ਨੋਟ ਛਪਾਈ ਤੇ ਖਰਚ ਕੀਤਾ ਹੋਊਗਾ। ਫਿਰ ਉਸ ਸਮੇਂ ਤੁਹਾਨੂੰ ਯਾਦ ਹੋਣਾ ਫੌਜ ਬੁਲਾਈ ਗਈ ਸੀਗੀ ਕਿ ਜਿਹੜੇ ਨੋਟ ਆ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਉਣ ਵਾਸਤੇ ਜਹਾਜ਼ ਇਸਤੇਮਾਲ ਕੀਤੇ ਗਏ ਸੀ। ਪੂਰਾ ਦੇਸ਼ ਐਮਰਜੈਂਸੀ ਦੇ ਤਰ੍ਹਾਂ ਇੱਕ ਵਾਰੀ
ਲਾਈਨਾਂ ਦੇ ਵਿੱਚ ਆ ਗਿਆ ਸੀਗਾ ਜਿੱਦਾਂ ਕੋਈ ਵਿਪਤਾ ਪੈ ਗਈ ਹੋਵੇ। ਔਰ 300 ਦੇ ਕਰੀਬ ਮੌਤਾਂ ਹੋਈਆਂ, ਬਹੁਤ ਵੱਡਾ ਜਿਵੇਂ ਆਪਾਂ ਕਹਿੰਦੇ ਜਿਹਨਾਂ ਕਿ ਮੈਨ ਪਾਵਰ ਦਾ ਨੁਕਸਾਨ ਹੋਇਆ। ਫਿਰ ਇਸ ਤੋਂ ਇਲਾਵਾ ਜੋ ਇਨਫੋਰਮਲ ਸੈਕਟਰ ਹੁੰਦਾ ਉਹ ਤਬਾਹ ਹੋ ਗਿਆ। GDP 1% ਡਿੱਗ ਪਈ। 1% 1% GDP ਡਿੱਗਣ ਦਾ ਅਰਥ ਆ ਕਿ 1.5 ਲੱਖ ਕਰੋੜ ਰੁਪਈਆ ਤੁਹਾਡਾ ਸਿੱਧਾ ਹੀ ਉਤਪਾਦਨ ਚ ਉੱਡ ਗਿਆ। ਔਰ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜੇ 1.5 ਲੱਖ ਕਰੋੜ ਰੁਪਈਏ ਦਾ ਉਤਪਾਦਨ ਉੱਡਦਾ ਤਾਂ ਉਹਦੇ ਵਿੱਚ ਬੇਕਾਰੀ ਕਿੰਨੇ ਵੱਡੇ ਪੱਧਰ ਤੇ ਫੈਲੀ ਹੋਊਗੀ। ਕਹਿਣ ਦਾ ਭਾਵ ਆ ਕਿ ਕਿੰਨਾ ਕਾਰੋਬਾਰ ਪ੍ਰਭਾਵਿਤ ਹੋਇਆ ਹੋਊਗਾ, ਕਿੰਨੇ ਕਾਮੇ ਆ ਜਿਹੜੇ ਉਹ ਬੇਰੁਜ਼ਗਾਰ ਹੋ ਗਏ ਹੋਣੇ ਆ। ਹਾਲੇ ਵੀ ਜੇ ਕੋਈ ਕਹੀ ਜਾਵੇ ਕਿ ਨੋਟਬੰਦੀ ਜਿਹੜੀ ਆ ਉਹ ਬਹੁਤ ਸਫਲ ਤਜਰਬਾ ਸੀਗਾ ਤੇ ਫਿਰ ਮੇਰੇ ਖਿਆਲ ਦੇ ਨਾਲ ਉਹਦਾ ਸਿਰ ਪਲੋਸ ਕੇ ਅੱਗੇ ਲੰਘ ਜਾਣਾ ਚਾਹੀਦਾ ਕਿ ਲਗਾ ਰਿਹਾ ਸੁਣਨਾ ਭਾਈ। ਤਾਂ ਇਸ ਵੇਲੇ ਜੋ ਇੱਕ ਬਹਿਸ ਜਿਹੜੀ ਛਿੜੀ ਹੋਈ ਆ ਉਹ ਇਹੋ ਹੀ ਆ ਕਿ ਕੀ ਭਾਰਤੀ ਜਨਤਾ ਪਾਰਟੀ ਇਸ ਫੇਲੀਅਰ ਨੂੰ ਐਕਸੈਪਟ ਕਰੇਗੀ, ਕਿਉਂਕਿ ਹੁਣ ਤੇ RBI ਦਾ ਅੰਕੜਾ ਆ ਗਿਆ, ਹੁਣ ਤੇ ਕੁਝ ਰਹਿ ਨਹੀਂ ਗਿਆ। ਹਾਲਾਂਕਿ ਰਾਸ਼ਟਰਵਾਦੀ ਨਹੀਂ ਮੰਨਣਗੇ, ਖਾਸ ਤੌਰ ਤੇ ਨਰਿੰਦਰ ਮੋਦੀ ਦੇ ਭਗਤ ਨਹੀਂ ਮੰਨਣਗੇ ਤੇ ਕਹਿਣਗੇ ਕੋਈ ਗੱਲ ਨਹੀਂ ਹੈ, ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਜੇ ਇੰਨਾ ਕੁ ਨੁਕਸਾਨ ਝੱਲਣਾ ਵੀ ਪਵੇ ਤੇ ਕੋਈ ਗੱਲ ਨਹੀਂ, ਬੋਲੋ ਭਾਰਤ ਮਾਤਾ ਕੀ ਜੈ, ਨੁਕਸਾਨ ਝੱਲ ਲਵਾਂਗੇ। ਇਹ ਠੀਕ ਹੈ ਕਿ ਉਹ ਆਪਣੀ ਥਾਂ ਤੇ ਅੜੇ ਰਹਿ ਸਕਦੇ ਆ, ਪਰ ਕੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅੱਗੇ ਆ ਕੇ ਲੋਕਾਂ ਨੂੰ ਦੱਸੂਗੀ ਕਿ ਤੁਰੀ ਜਾਂਦੀ ਆਰਥਿਕਤਾ ਦੀ ਗੱਡੀ ਇਹਨਾਂ ਨੇ ਮੁੱਧੀ ਮਾਰ ਦਿੱਤੀ, ਉਹਦੇ ਚ ਖੱਟਿਆ ਜੋ ਉਹ ਲੋਕਾਂ ਦੇ ਸਾਹਮਣੇ ਜੋ ਗਵਾਇਆ ਉਹ ਦੱਸਣਗੇ ਕਿ ਅਸੀਂ ਆਹ ਕੁਛ ਗਵਾਇਆ ਔਰ ਇਹਦੇ ਲਈ ਅਸੀਂ ਜ਼ਿੰਮੇਵਾਰ ਹਾਂ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ ਹੁਣ ਅਕਾਲੀਆਂ ਨੂੰ ਰਿਪੋਰਟ ਤਾਂ ਲੱਗਣ ਲੱਗਾ ਸੇਕ। ਇਹ ਸੇਕ ਇਹਨਾਂ ਨੂੰ ਲੱਗਣਾ ਹੀ ਸੀਗਾ। ਅੱਜ ਦੇਖੋ ਇਹਨਾਂ ਦਾ ਜਿਹੜਾ ਜੱਦੀ ਪਿੰਡ ਆ ਮੂਸੇ, ਉੱਥੇ ਗਏ ਸੀਗੇ, ਜਿਹਦੀ ਆਪਾਂ ਗੱਲ ਵੀ ਕੀਤੀ ਸੀ ਕੱਲ ਜੀ, ਉੱਥੇ ਗਏ ਸੀਗੇ। ਵਿਰੋਧ ਬਹੁਤ ਤਕੜਾ ਹੋਣ ਜਾ ਰਿਹਾ ਸੀਗਾ ਇਹਨਾਂ ਦਾ। ਦੱਸਦੇ ਇਹ ਆ ਕਿ ਜਿਹੜੇ ਉੱਥੇ ਖੜੇ ਸੀਗੇ ਸਤਿਕਾਰ ਕਮੇਟੀ ਵਾਲੇ ਜਾਂ ਕੁਛ ਲੋਕ ਵਿਰੋਧਤਾ ਕਰਨ ਵਾਸਤੇ, ਉਹਨਾਂ ਨੇ ਲਿਫਾਫਿਆਂ ਦੇ ਵਿੱਚ ਤੇ ਗੋਬਰ ਭਰ ਕੇ ਰੱਖਿਆ ਸੀਗਾ, ਕਹਿੰਦੇ ਕਿ ਆਓ ਤੁਹਾਡਾ ਸਵਾਗਤ ਕਰਾਂਗੇ। ਪਰ ਝਬਾਲ ਤੋਂ ਮੋੜ ਦਿੱਤੇ ਗਏ। ਮਜੀਠੀਆ ਸਾਹਿਬ ਸੀਗੇ, ਮੇਰੇ ਖਿਆਲ ਦੇ ਨਾਲ ਇੱਕ ਕੇਂਦਰੀ ਵਜ਼ੀਰ ਬੀਬਾ ਹਰਸਿਮਰਤ ਕੌਰ ਬਾਦਲ ਵੀ ਸਨ। ਝਬਾਲ ਤੋਂ ਪਰਤਾ ਦਿੱਤਾ ਗਿਆ ਔਰ ਪਰਤਾਇਆ ਇਸ ਕਰਕੇ ਗਿਆ ਕਿਉਂਕਿ ਪੁਲਿਸ ਨੂੰ ਲੱਗਿਆ ਕਿ ਅੱਗੇ ਕੰਮ ਖਰਾਬ ਹੋ ਸਕਦਾ। ਹਾਲਾਂਕਿ ਪੁਲਿਸ ਬਹੁਤ ਵੱਡੀ ਤਾਦਾਦ ਦੇ ਵਿੱਚ ਇਹਨਾਂ ਨੇ ਲਾਈ ਹੋਈ ਸੀਗੀ, ਪਰ ਵਿਰੋਧ ਕਿਉਂਕਿ ਤਿੱਖਾ ਸੀਗਾ, ਵਿਰੋਧ ਬਹੁਤ ਜ਼ਿਆਦਾ ਦਿਖਣ ਹੋਇਆ ਪਿਆ ਸੀਗਾ। ਇਸ ਕਰਕੇ ਪੁਲਿਸ ਨੇ ਸੋਚਿਆ ਕਿ ਇਹਨਾਂ ਨੂੰ ਪਹਿਲਾਂ ਹੀ ਕਹਿ ਦਈਏ ਕਿ ਭਾਈ ਅੱਗੇ ਨਾ ਜਾਇਓ, ਪਿੱਛੇ ਪਰਤ ਜਾਓ। ਸੋ ਇਹ ਉੱਥੇ ਨਹੀਂ ਜਾ ਸਕੇ। ਵਿਰੋਧ ਦਾ ਜਿਹੜਾ ਸਟੇਕ ਆ ਉਹ ਇਸ ਦੌਰੇ ਨੂੰ ਲੱਗਿਆ, ਇਸ ਵਿਜ਼ਿਟ ਨੂੰ ਲੱਗਿਆ। ਇਸ ਤੋਂ ਇਲਾਵਾ ਇੱਕ ਦੋ ਚੀਜ਼ਾਂ ਹੋਰ ਵਾਪਰੀਆਂ ਨੇ। ਕੋਟਕਪੂਰੇ ਦੇ ਵਿੱਚ ਪੁਤਲੇ ਸਾੜੇ ਗਏ। ਇਸ ਤੋਂ ਇਲਾਵਾ ਫਰੀਦਕੋਟ ਦੇ ਬਾਜਾਖਾਨਾ ਥਾਣੇ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਇਹਨਾਂ ਦੇ ਖਿਲਾਫ ਇੱਕ ਰਿਪੋਰਟ ਦਰਜ ਕਰਾਈ ਹੈ, ਸ਼ਾਇਦ FIR ਜਾਂ ਰਿਪੋਰਟ ਆ। ਉਹਦੇ ਵਿੱਚ ਵੀ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ 295 ਧਾਰਾ ਤਹਿਤ ਇਹਨਾਂ ਤੇ ਪਰਚਾ ਦਰਜ ਕਰੋ। ਪਰਚਾ ਇਸ ਕਰਕੇ ਦਰਜ ਕਰੋ ਕਿਉਂਕਿ ਜਿਹੜੀ ਰਿਪੋਰਟ ਇਹਨਾਂ ਨੇ ਪੈਰਾਂ 'ਚ ਰੋਲੀ ਉੱਥੇ ਹਾਊਸ ਦੇ ਅੱਗੇ, ਜਿਹੜੀ ਰਿਪੋਰਟ ਇਹਨਾਂ ਨੇ ਉਛਾਲੀ ਹਵਾ ਦੇ ਵਿੱਚ, ਉਸ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਸੀਗਾ, ਯਾਨੀ ਇਹਨਾਂ ਨੇ ਬੇਅਦਬੀ ਕੀਤੀ ਆ। ਤਾਂ ਏਦਾਂ ਦੀ ਉਹੀ ਰਿਪੋਰਟ ਇਹਨਾਂ ਨੇ ਜਿਹੜੀ ਆ ਸਵਾਣਾ ਥਾਣਾ ਮੁਹਾਲੀ 'ਚ ਪੈਂਦਾ ਜਿਹੜਾ, ਉਹਦੇ ਵਿੱਚ ਵੀ ਦਰਜ ਕਰਵਾਈ ਆ। ਤੇ ਦੂਸਰੇ ਪੱਖ ਤੋਂ ਇੱਧਰੋਂ ਵੀ ਸੇਕ ਲੱਗਣਾ ਸ਼ੁਰੂ ਹੋ ਗਿਆ। ਤੀਜੀ ਚੀਜ਼ ਇਹ ਆ ਕਿ ਜਾਖੜ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸਿੱਧੇ ਰੂਪ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਸਵਾਲ ਚੁੱਕੇ। ਉਹ ਕਹਿੰਦਾ ਕਿ ਜਦੋਂ ਨਿਹੱਥੇ ਲੋਕਾਂ ਤੇ ਗੋਲੀ ਚੱਲੀ ਆ ਤਾਂ ਗੋਲੀ ਚਲਾਉਣ ਦਾ ਹੁਕਮ ਕਿਵੇਂ ਦਿੱਤਾ ਸੀਗਾ? ਸੁਖਬੀਰ ਸਿੰਘ ਬਾਦਲ ਆਪ ਹੀ ਤੈਅ ਕਰੇ, ਆਪ ਹੀ ਦੱਸੇ। ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਉਹ ਵੀ ਦਾਅਵਾ ਕਰ ਗਿਆ, ਜੋ ਕਹਿੰਦਾ ਕਿ 3 ਮਹੀਨਿਆਂ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਹੱਥ ਖੜੀ ਲਾ ਦੇਣੀ ਆ। ਉਹ ਕਾਫੀ ਕੁਛ ਹੈ ਜਿਹੜਾ ਉਹ ਅਕਾਲੀਆਂ ਦੇ ਉਲਟ ਜਾਂਦਾ ਪਿਆ। ਸਿਮਰਨਜੀਤ ਸਿੰਘ ਮਾਨ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਬਾਦਲਾਂ ਦੀ ਸਿਕਿਉਰਿਟੀ ਸਖਤ ਕਰ ਦਿਓ, ਸਿੱਖਾਂ ਨੇ ਇਹਨਾਂ ਨੂੰ ਛੱਡਣਾ ਨਹੀਂ ਆ। ਜੋ ਹਾਲਤ ਬਣੀ ਪਈ ਆ, ਕੁਛ ਲੋਕ ਤੇ ਇੱਥੋਂ ਤੱਕ ਮੰਗ ਕਰਨ ਦੇ ਕਿ ਬਾਦਲਾਂ ਦੇ ਪਾਸਪੋਰਟ ਜਿਹੜੇ ਜ਼ਬਤ ਕਰ ਲਓ, ਕਿਤੇ ਬਾਹਰ ਨਾ ਚਲੇ ਜਾਣ। ਖੈਰ ਉਹ ਬਾਅਦ ਦੀਆਂ ਗੱਲਾਂ, ਪਰ ਵਿਰੋਧ ਤਿੱਖਾ ਹੋ ਗਿਆ। ਠੀਕ ਉਸੇ ਤਰ੍ਹਾਂ ਦਾ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਿੱਦਾਂ ਦਾ ਮਾਹੌਲ ਅਸੀਂ ਕਦੇ 2-3 ਸਾਲ ਪਹਿਲਾਂ ਵੇਖਿਆ ਸੀਗਾ। ਤਾਂ ਉਹ ਮਾਹੌਲ ਜਿਹੜਾ ਉਹ ਜ਼ਮੀਨੀ ਪੱਧਰ ਤੇ ਹਾਲਾਂਕਿ ਅੱਜ ਅੰਸ਼ਿਕ ਰੂਪ ਦੇ ਵਿੱਚ ਦਿਸਿਆ, ਸਿੰਬੋਲਿਕ ਰੂਪ ਦੇ ਵਿੱਚ ਦਿਸਿਆ, ਪਰ ਜਿਸ ਤਰ੍ਹਾਂ ਦਾ ਮਾਹੌਲ ਬਣ ਗਿਆ ਰਿਪੋਰਟ ਤੋਂ ਬਾਅਦ, ਕੁਛ ਕਿਹਾ ਨਹੀਂ ਜਾ ਸਕਦਾ ਕਿ ਇਹ ਵਿਰੋਧ ਜਿਹੜਾ ਠੀਕ ਉਸੇ ਤਰਜ਼ ਦਾ ਹੀ ਹੋ ਜਾਵੇ ਜਿਸ ਤਰਜ਼ ਦਾ ਵਿਰੋਧ
ਉਹ ਇੰਨਾ ਜ਼ਿਆਦਾ ਹੋ ਗਿਆ ਸੀਗਾ ਕਿ ਮੁੜ ਕੇ ਪਿੰਡਾਂ ਦੇ ਵਿੱਚ ਵੜਨਾ ਜਿਹੜਾ ਉਹ ਅਕਾਲੀ ਆਗੂਆਂ ਲਈ ਬਹੁਤ ਜ਼ਿਆਦਾ ਔਖਾ ਹੋ ਗਿਆ ਸੀਗਾ। ਹੁਣ ਇਸ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਅੱਜ ਤੇ ਖਾਮੋਸ਼ ਹੀ ਰਹੇ ਆ। ਪੂਰੇ ਅੱਜ ਦਾ ਜਿਹੜਾ ਦਿਨ ਸੀਗਾ ਪੂਰੇ ਦਿਨ ਦੇ ਵਿੱਚ ਕਿਤੇ ਦਿਖਾਈ ਨਹੀਂ ਉਹ ਦਿੱਤੇ। ਇਸ ਤੋਂ ਇਲਾਵਾ ਹੋਰ ਵੀ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰ ਆ, ਜਿੱਦਾਂ ਪ੍ਰੇਮ ਸਿੰਘ ਚੰਦੂਮਾਜਰਾ ਲਾ ਲਈਏ, ਬਲਜੀਤ ਸਿੰਘ ਚੀਮਾ, ਉਹ ਤੇ ਚਲੋ ਠੀਕ ਹੈ ਇੱਕਾ ਦੁੱਕਾ ਬਿਆਨ ਦਿੱਤੇ, ਪਰ ਬਹੁਤੇ ਅਕਾਲੀ ਲੀਡਰ ਜਿਹੜੇ ਪ੍ਰਤੀਕਰਮ ਵੀ ਨਹੀਂ ਦੇ ਸਕੇ ਇਸ ਮਾਮਲੇ ਤੇ ਕਿ ਕੀ ਉਹਨਾਂ ਦਾ ਪ੍ਰਤੀਕਰਮ ਹੈ। ਇੱਕਾ ਦੁੱਕਾ ਨੂੰ ਜੇ ਛੱਡ ਦਈਏ ਵੱਡੇ ਲੀਡਰ ਜਿਹੜੇ ਉਹ ਤੇ ਅੱਗੇ ਆਏ ਆ, ਪਰ ਬਹੁਤੇ ਲੀਡਰ ਜਿਹੜੇ ਪ੍ਰਤੀਕਰਮ ਵੀ ਨਹੀਂ ਦੇ ਰਹੇ। ਫਿਰ ਮਾਹੌਲ ਜਿਹੜਾ ਉਹ ਠੀਕ ਵੈਸਾ ਹੀ ਬਣ ਗਿਆ ਅਕਾਲੀ ਦਲ ਲਈ ਜਿਹੜਾ ਕਿ 2015 ਦੇ ਵਿੱਚ। ਹੁਣ ਇਸ ਮਾਹੌਲ ਚ ਕਿੱਦਾਂ ਉੱਭਰ ਪਾਉਣਗੇ, ਕਿੱਦਾਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਜਾ ਕੇ ਖੜਾਉਣਗੇ, ਇਹਨਾਂ ਦੀ ਇੱਕ ਚੁਣੌਤੀ। ਔਰ ਖਾਸ ਤੌਰ ਤੇ ਮੇਰੇ ਖਿਆਲ ਦੇ ਨਾਲ ਸੁਖਬੀਰ ਸਿੰਘ ਬਾਦਲ ਜਿਹਨੂੰ ਇਹਨਾਂ ਦੀ ਕਿਚਨ ਕਮੇਟੀ ਬੜੀ ਫੂਕ ਸ਼ਿਕਾਰਿਆ ਕਰਦੀ ਸੀਗੀ ਕਿ ਪ੍ਰਧਾਨ ਜੀ ਹਰੇਕ ਮੋਰਚੇ ਤੇ ਫਤਿਹ ਹਾਸਲ ਕਰ ਲੈਂਦੇ, ਛੱਡੋ ਜਕਾਰਾ, ਤਾਂ ਉਸ ਸੁਖਬੀਰ ਸਿੰਘ ਬਾਦਲ ਲਈ ਅਸਲ ਇਮਤਿਹਾਨ ਹੁਣ ਸ਼ੁਰੂ ਹੋਇਆ। ਇਸ ਇਮਤਿਹਾਨ ਦੇ ਵਿੱਚੋਂ ਉਹ ਕਿੱਦਾਂ ਪਾਸ ਹੋਊਗਾ ਸੁਖਬੀਰ ਸਿੰਘ ਬਾਦਲ ਜਾਣੇ ਜਾਂ ਉਹਦੇ ਆਲੇ ਦੁਆਲੇ ਜਿਹੜੀ ਬਣੀ ਕਿਚਨ ਕਮੇਟੀ ਉਹ ਜਾਣੇ। ਜੀ 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 ਬਿਲਕੁਲ, ਹਾਲਾਤ ਜਿਹੜੇ ਬਹੁਤੇ ਇਹਨਾਂ ਦੇ ਲਈ ਠੀਕ ਨਹੀਂ ਆ, ਨਾਸਾਜ਼ ਹੀ ਨੇ। ਅਗਲੀ ਗੱਲ ਕਰਦੇ ਕਰਤਾਰਪੁਰ ਲਾਂਘੇ ਦਾ ਮੁੱਢ ਵੱਜਣ ਲੱਗਾ। ਦੇਖੋ, ਕਰਤਾਰਪੁਰ ਲਾਂਘੇ ਦੀ ਗੱਲ ਕੀਤੀ ਸੀ ਨਵਜੋਤ ਸਿੱਧੂ ਨੇ। ਵੈਸੇ ਤੇ ਗੱਲ ਬਹੁਤ ਲੰਮੇ ਸਮੇਂ ਤੋਂ ਚੱਲਦੀ ਰਹੀ ਹੈ, ਸਰਕਾਰਾਂ ਫਿਰ ਪਿੱਛੇ ਵੀ ਹਟਦੀਆਂ ਰਹੀਆਂ, ਪਰ ਇਸ ਵਾਰੀ ਨਵਜੋਤ ਸਿੱਧੂ ਜਦੋਂ ਇਮਰਾਨ ਖਾਨ ਦੇ ਹੱਥ ਚੁੱਕਣ ਵਾਲੇ ਸਮਾਗਮ ਚ ਗਿਆ ਸੀਗਾ ਜਿੱਥੇ ਜੱਫੀ ਪੈਣ ਤੋਂ ਵਿਵਾਦ ਵੀ ਹੋਇਆ, ਉਸ ਤੋਂ ਬਾਅਦ ਕੁਛ ਇਸ ਮਾਮਲੇ ਦੇ ਵਿੱਚ ਸਰਗਰਮੀਆਂ ਵਧੀਆਂ ਨੇ, ਅਚਾਨਕ ਵਧੀਆਂ। ਇੱਕ ਤੇ ਇਹ ਹੋਇਆ ਕਿ ਅਸੈਂਬਲੀ ਦੇ ਵਿੱਚ ਮਤਾ ਪੈ ਗਿਆ, ਤੁਹਾਨੂੰ ਯਾਦ ਹੀ ਹੋਣਾ ਪੰਜਾਬ ਦੀ ਅਸੈਂਬਲੀ ਚ ਮਤਾ ਪਾ ਦਿੱਤਾ ਗਿਆ ਸੀ ਇਸ ਬਾਬਤ। ਦੂਜੀ ਅੱਜ ਵੱਡੀ ਪਹਿਲ ਕਦਮੀ ਇਹ ਹੋਈ ਆ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਸਾਡਾ ਸਫੀਰ ਆ, ਰਾਜਦੂਤ ਆ ਜਿਹੜਾ, ਉਹ ਅੱਜ ਅਚਾਨਕ ਕਰਤਾਰਪੁਰ ਸਾਹਿਬ ਉੱਥੇ ਆਇਆ ਦੌਰਾ ਕਰਨ, ਵਿਜ਼ਿਟ ਕਰਨ। ਪਰ ਪਾਕਿਸਤਾਨ ਦੀ ਗੌਰਮੈਂਟ ਨੇ ਜਾਂ ਉਹਨਾਂ ਦੇ ਵਿਦੇਸ਼ ਮੰਤਰਾਲੇ ਨੇ ਇਜਾਜ਼ਤ ਦਿੱਤੀ ਬਕਾਇਦਾ ਕਿ ਤੁਸੀਂ ਵਿਜ਼ਿਟ ਕਰ ਲਓ। ਸੋ ਸਮਝਿਆ ਜਾ ਰਿਹਾ ਕਿ ਜਿਹੜਾ ਭਾਰਤੀ ਸਫੀਰ ਉੱਤੇ ਪਹੁੰਚਿਆ ਉਹ ਵਿਜ਼ਿਟ ਕਰਕੇ ਅਗਲੀ ਰੂਪ ਰੇਖਾ ਜਿਹੜੀ ਉਹ ਤਿਆਰ ਕਰਕੇ ਭਾਰਤ ਨੂੰ ਭੇਜਣ ਜਾ ਰਿਹਾ। ਤਾਂ ਇਹਦਾ ਮਤਲਬ ਆ ਕਿ ਸਰਗਰਮੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ। ਤੋ ਇਸ ਪਹਿਲ ਕਦਮੀ ਦਾ ਸਵਾਗਤ ਕਰਨਾ ਚਾਹੀਦਾ, ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ, ਔਰ ਉਮੀਦ ਕਰਨੀ ਚਾਹੀਦੀ ਆ ਕਿ ਇਸ ਵਾਰੀ ਕੁਛ ਗਲਤ ਨਹੀਂ ਹੋਏਗਾ, ਕਿਉਂਕਿ ਅੱਗੇ ਬਹੁਤ ਵਾਰੀ ਗਲਤ ਹੋ ਚੁੱਕਾ। ਵੈਸੇ ਤੇ ਨਾ ਸਾਰਾ ਕੁਛ ਜਿਹੜਾ ਮੇਰੇ ਖਿਆਲ ਦੇ ਨਾਲ ਅੱਜ ਤੋਂ 20 ਸਾਲ ਪਹਿਲਾਂ ਠੀਕ ਹੋ ਜਾਣਾ ਸੀਗਾ, ਕਿਉਂਕਿ ਮੁਸ਼ਰਫ ਨੇ ਉਦੋਂ ਪਹਿਲ ਕੀਤੀ ਸੀ ਪਰ ਸਾਡੀ ਇੱਧਰਲੀ ਸਰਕਾਰ ਜਿਹੜੀ ਉਹ ਢਿੱਲੀ ਪੈ ਗਈ। ਫਿਰ ਇੱਕ ਵਾਰੀ ਮਨਮੋਹਨ ਸਿੰਘ ਸਰਕਾਰ ਨੇ ਥੋੜੀ ਬਹੁਤ ਪਹਿਲ ਕਦਮੀ ਕੀਤੀ ਸੀ, ਪਰ ਬਾਅਦ ਦੇ ਵਿੱਚ ਇਹ ਪਿੱਛੇ ਹਟ ਗਏ, ਇਹਨਾਂ ਨੇ ਕੋਈ ਗੱਲ ਗੌਲੀ ਨਹੀਂ। ਹਾਲਾਂਕਿ ਪਾਕਿਸਤਾਨ ਨੇ ਆਖਿਆ ਸੀਗਾ ਕਿ ਠੀਕ ਆ ਅਸੀਂ ਕਰਦੇ ਹਾਂ ਕੁਛ ਨਾ ਕੁਛ। ਤਾਂ ਉਸ ਸਮੇਂ ਜਿਹੜੇ ਮੇਰੇ ਖਿਆਲ ਦੇ ਨਾਲ ਸ਼ਰਾਈਨ ਬੋਰਡ ਦੇ ਵਿੱਚ ਸੀਗੇ ਉਹਨਾਂ ਦਾ ਵੀ ਕਾਫੀ ਇੰਟਰਸਟ ਸੀਗਾ, ਉਧਰ ਵੀ ਵਕਫ ਬੋਰਡ ਜਿਹਨੂੰ ਕਹਿ ਦਿੰਦੇ ਆਪਾਂ, ਵਕਫ ਬੋਰਡ ਕਹਿ ਦਿੰਦੇ ਆ, ਉਹ ਵਕਫ ਬੋਰਡ ਵਾਲਿਆਂ ਨੇ ਵੀ ਉਦੋਂ ਬਹੁਤ ਵਧੀਆ ਰਿਸਪੌਂਸ ਦਿੱਤਾ ਸੀ। ਪਰ ਜਾਨੀ ਉਦੋਂ ਇੰਡੀਅਨ ਗਵਰਨਮੈਂਟ ਸੀਗੀ ਜਿਹੜੀ ਉਹ ਢਿੱਲੀ ਪੈ ਗਈ। ਜੇ ਇਹ ਸਰਕਾਰਾਂ ਉਦੋਂ ਚਾਹੁੰਦੀਆਂ ਸੀ ਬਹੁਤ ਕੁਛ ਹੋ ਸਕਦਾ ਸੀਗਾ। ਤੁਸੀਂ ਦੂਰ ਨਾ ਜਾਓ, ਇੱਕ ਵਾਰੀ ਇੱਥੇ ਕਬੱਡੀ ਦਾ ਟੂਰਨਾਮੈਂਟ ਸੀਗਾ ਜਿਹਨੂੰ ਵਰਲਡ ਕੱਪ ਕਹਿੰਦੇ ਆ, ਉਹਦੇ ਵਿੱਚ ਪੰਜਾਬ ਦਾ ਉਸ ਸਮੇਂ ਦਾ ਜਿਹੜਾ ਮੁੱਖ ਮੰਤਰੀ ਸੀ ਸ਼ਾਹਬਾਜ਼ ਸ਼ਰੀਫ, ਜੇ ਮੈਂ ਭੁੱਲਦਾ ਨਹੀਂ, ਤੇ ਇੱਥੇ ਲੁਧਿਆਣੇ ਚ ਆਇਆ ਸੀਗਾ ਤੇ ਪ੍ਰਕਾਸ਼ ਸਿੰਘ ਬਾਦਲ ਉਹਦੇ ਗੋਡੇ ਦੇ ਨਾਲ ਗੋਡਾ ਲਾ ਕੇ ਘੰਟਿਆਂ ਬੱਧੀ ਬੈਠਾ ਰਿਹਾ। ਜੇ ਉਦਣ ਹੀ ਕੋਈ ਗੱਲ ਚਲਾ ਲੈਂਦੇ ਤੇ ਉਹ ਪੰਜਾਬ ਚ ਬੈਠੇ ਸਨ, ਆਪ ਵੀ ਪੰਜਾਬ ਦੇ ਸਨ ਤੇ ਗਏ ਵੀ ਇੱਧਰੋਂ ਹੀ ਆ। ਸ਼ਾਹਬਾਜ਼ ਸ਼ਰੀਫ ਨਵਾਜ਼ ਸ਼ਰੀਫ ਦਾ ਭਰਾ ਆ ਛੋਟਾ, ਜੇ ਸਾਰੇ ਉੱਥੇ ਪੰਜਾਬੀ ਇਕੱਠੇ ਹੋ ਕੇ ਨੂੰ ਕਹਿੰਦੇ ਤੇ ਮੇਰੇ ਖਿਆਲ ਨਾਲ ਉਦਣ ਹੀ ਮਸਲਾ ਹੱਲ ਹੋ ਜਾਣਾ। ਸਰਕਾਰਾਂ ਨੇ ਆਪਣਾ ਰੋਲ ਅਦਾ ਨਹੀਂ ਕੀਤਾ, ਪਰ ਨਵਜੋਤ ਸਿੱਧੂ ਜਿੰਨੇ ਕੁ ਜੋਗਾ ਸੀ, ਜਿਸ ਤਰੀਕੇ ਨਾਲ ਉਹਨੇ ਇਸ ਸ਼ਾਂਤ ਪਾਣੀ ਤੇ ਰਵਾਨਗੀ ਜਿਹੜੀ ਆ ਤੋਰੀ ਆ, ਮੇਰੇ ਖਿਆਲ ਦੇ ਨਾਲ ਰਿਸਪੌਂਸ ਜਿਹੜਾ ਉਹ ਪਾਕਿਸਤਾਨੀ ਗਵਰਨਮੈਂਟ ਵੱਲੋਂ ਬਹੁਤ ਵਧੀਆ ਆਇਆ। ਬਸ ਨਜ਼ਰ ਨਾ ਲੱਗੇ, ਕਿਉਂਕਿ ਤੁਹਾਨੂੰ ਪਤਾ ਨਾ ਕਿ ਕਈ ਵਾਰ ਭੈੜੀਆਂ ਨਜ਼ਰਾਂ ਜਿਹੜੀਆਂ ਉਹ ਵੀ ਚੰਗੀਆਂ ਚੀਜ਼ਾਂ ਨੂੰ ਖਾ ਜਾਂਦੀਆਂ। ਤਾਂ ਜੇ ਇਹ ਕੰਮ ਨੇਪਰੇ ਚੜ ਜਾਂਦਾ ਤੇ ਮੇਰੇ ਖਿਆਲ ਦੇ ਨਾਲ ਦੋਨਾਂ ਮੁਲਕਾਂ ਦੇ ਵਿੱਚ ਸੰਭਾਵਨਾ ਜਿਹੜੀ ਵਧੂਗੀ, ਕਸ਼ੀਦਗੀ ਘਟੂਗੀ, ਕੜਤਨ ਘਟੂਗੀ। ਔਰ ਜੇ ਇਹ ਲਾਂਘਾ ਖੁੱਲ ਜਾਂਦਾ ਤਾਂ ਲੱਗਦਾ ਇਹੋ ਆ ਕਿ ਜਿਹੜੇ ਮੁਹੱਬਤਾਂ ਦੇ ਫਾਟਕ ਬੰਦ ਪਏ ਸਾਲਾਂ ਤੋਂ ਹੋ ਸਕਦਾ ਉਹ ਵੀ ਖੁੱਲ ਜਾਣ। ਜੀ 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 ਅਗਲੀ ਗੱਲ ਕਰਦੇ ਹਾਂ। ਮਿੰਟੂ ਜੀ ਵੀ ਕਹਿੰਦੇ ਪੰਚਾਇਤੀ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਗਿਆ, ਚੋਣ ਜ਼ਾਬਤਾ ਲਾਗੂ।
ਹਾਂ ਦੇਖੋ, ਚੋਣ ਜ਼ਾਬਤਾ ਤੇ ਲਾਗੂ ਹੋ ਜਾਣਾ ਜਦੋਂ ਤਰੀਕਾਂ ਡਿਕਲੇਅਰ ਹੋ ਗਈਆਂ ਕਿ ਇਸ ਤਰੀਕ ਨੂੰ ਨੋਮੀਨੇਸ਼ਨ ਹੋਏਗੀ, ਇਸ ਤਰੀਕ ਨੂੰ ਇਲੈਕਸ਼ਨ ਹੋਏਗਾ, ਇਸ ਤਰੀਕ ਨੂੰ ਨਤੀਜੇ ਜਿਹੜੇ ਉਹ ਡਿਕਲੇਅਰ ਹੋਣਗੇ, ਐਲਾਨੇ ਜਾਣਗੇ, ਤਾਂ ਇਹਦਾ ਮਤਲਬ ਹੈ ਕਿ ਫਿਰ ਚੋਣ ਜ਼ਾਬਤਾ ਜਿਹੜਾ ਉਹ ਨਾਲ ਦੀ ਨਾਲ ਨਾਫਿਜ਼ ਹੋ ਜਾਏਗਾ। ਤਾਂ ਇਹਦੇ ਵਿੱਚ ਹੁਣ ਕੀ ਆ ਕਿ 150 ਪੰਚਾਇਤ ਸਮਿਤੀਆਂ ਦੀਆਂ ਚੋਣਾਂ ਹੋਣੀਆਂ ਨੇ ਪਹਿਲਾਂ, ਜਿਹਨਾਂ ਨੂੰ ਬਲਾਕ ਸਮਿਤੀ ਕਹਿ ਦਿੰਦੇ ਆ। ਤਾਂ ਇਸ ਤੋਂ ਇਲਾਵਾ 22 ਸ਼ਾਇਦ ਜ਼ਿਲ੍ਹਾ ਪ੍ਰੀਸ਼ਦ ਨੇ ਜਿਨ੍ਹਾਂ ਲਈ ਇਹ ਇਲੈਕਸ਼ਨ ਹੋਣਾ ਪਹਿਲਾਂ। ਤਾਂ ਇਹਦੇ ਲਈ ਇਹਨਾਂ ਨੇ ਜੋ ਡੇਟ ਚਾਰਟ ਜਾਰੀ ਕੀਤਾ ਉਹਦੇ ਮੁਤਾਬਕ ਕਿਹਾ ਕਿ 19 ਸਤੰਬਰ ਨੂੰ ਇਹ ਵੋਟਾਂ ਪੈਣੀਆਂ ਨੇ ਤੇ 22 ਸਤੰਬਰ ਨੂੰ ਇਹਨਾਂ ਦੇ ਨਤੀਜੇ ਆ ਜਾਣੇ ਆ। ਤਾਂ ਚੋਣ ਜ਼ਾਬਤਾ ਜਿਹੜਾ ਉਹ ਅੱਜ ਤੋਂ ਹੀ ਲਾਗੂ ਹੋ ਗਿਆ। ਦੱਸਦੇ ਆ ਕਿ ਇਹਨਾਂ ਚੋਣਾਂ ਦੇ ਦੌਰਾਨ ਕੁੱਲ 1,27,87,395 ਲੋਕ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨਗੇ। ਇਹਨਾਂ ਵਿੱਚ 66,88,245 ਮਰਦ ਆ ਤੇ 60,99,053 ਔਰਤਾਂ। ਤਾਂ ਇਹ ਜਿਹੜੀਆਂ ਵੋਟਾਂ ਪੈਣਗੀਆਂ ਇਹ ਸਭ ਤੋਂ ਪਹਿਲਾਂ ਤੇ ਸਮਿਤੀਆਂ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਪੈਣਗੀਆਂ। ਉਸ ਤੋਂ ਬਾਅਦ ਹੀ ਮੇਰੇ ਖਿਆਲ ਦੇ ਨਾਲ ਇਹ ਗ੍ਰਾਮ ਪੰਚਾਇਤਾਂ ਵਾਲੀਆਂ ਜਿਹੜੀਆਂ ਕਿ ਸਭ ਤੋਂ ਦਿਲਚਸਪ ਚੋਣਾਂ ਹੁੰਦੀਆਂ ਪੰਜਾਬ ਦੇ ਵਿੱਚ। ਤਾਂ ਉਹ ਜਿਹੜੀਆਂ ਚੋਣਾਂ ਨੇ ਉਹ ਥੋੜ੍ਹੀਆਂ ਪੱਛੜ ਚ ਹੋਣਗੀਆਂ। ਉਮੀਦ ਕੀਤੀ ਜਾ ਸਕਦੀ ਆ ਕਿ ਜਦੋਂ ਇਹ ਕੰਮ ਨੇਪਰੇ ਚੜ੍ਹ ਗਿਆ ਚੋਣਾਂ ਦਾ, ਉਸ ਤੋਂ ਬਾਅਦ, ਕਿਉਂਕਿ ਇਹਨਾਂ ਨੇ ਪਹਿਲਾਂ ਹੀ ਕਿਹਾ ਸੀਗਾ ਕਿ 2 ਗੇੜਾਂ 'ਚ ਅਸੀਂ ਇਲੈਕਸ਼ਨ ਕਰਵਾਵਾਂਗੇ, ਮਤਲਬ ਕਿ ਸਾਰਾ ਇਲੈਕਸ਼ਨ ਇਕੱਠਿਆਂ ਨਹੀਂ ਕਰਵਾਉਣਾ, 2 ਗੇੜਾਂ 'ਚ ਕਰਵਾਵਾਂਗੇ। ਤਾਂ ਦੂਜਾ ਗੇੜ ਸ਼ਾਇਦ ਹੋ ਸਕਦਾ ਕਿ ਅਕਤੂਬਰ ਦੇ ਪਹਿਲੇ ਹਫ਼ਤੇ 'ਚ ਆ ਜੇ ਜਾਂ ਮੱਧ 'ਚ ਆ ਜੇ ਜਾਂ ਸਤੰਬਰ ਦੇ ਲਾਸਟ ਦੇ ਵਿੱਚ ਆ ਜਾਵੇ। ਉਹਦੇ ਲਈ ਇਹ ਤਰੀਕ ਜਿਹੜੀ ਆ ਬਾਅਦ ਦੇ ਵਿੱਚ ਐਲਾਨਣਗੇ। ਬਹਰਹਾਲ ਇਹਨਾਂ ਨੇ ਇੱਕ ਚੀਜ਼ ਹੋਰ ਸਾਫ਼ ਕਰ ਦਿੱਤੀ ਹੈ, ਜਿਹੜੇ ਸਾਡੇ ਸਟੇਟ ਚੋਣ ਕਮਿਸ਼ਨ ਦੇ ਕਮਿਸ਼ਨਰ ਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਚੋਣ ਜਿਹੜੀ ਹੋਣੀ ਆ ਉਹ ਬੈਲਟ ਪੇਪਰ ਤੇ ਹੋਊਗੀ, ਨਾ ਕਿ ਈਵੀਐਮ ਮਸ਼ੀਨ ਯੂਜ਼ ਕੀਤੀ ਜਾਊਗੀ। ਸੋ ਬੈਲਟ ਪੇਪਰ ਦਾ ਬੜਾ ਰੌਲਾ ਪੈਂਦਾ ਸੀਗਾ, ਪੰਜਾਬੀ ਬੈਲਟ ਪੇਪਰ ਜ਼ਰੂਰ ਕਰ ਲੈਣਗੇ। ਤਾਂ ਦੂਜੀ ਚੀਜ਼ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਇਹ ਆ ਕਿ ਜਿੱਦਾਂ ਈਵੀਐਮ ਦੇ ਵਿੱਚ ਨੋਟਾ ਹੁੰਦਾ, ਮਤਲਬ ਕਿ ਤੁਸੀਂ ਸਾਰਿਆਂ ਨੂੰ ਰੱਦ ਕਰ ਸਕਦੇ ਹੋ ਜਿੰਨੇ ਵੀ ਉਮੀਦਵਾਰ ਤੁਹਾਡੇ ਲਿਸਟਡ ਕੀਤੇ ਗਏ ਆ। ਤਾਂ ਬੈਲਟ ਪੇਪਰ ਦੇ ਵਿੱਚ ਵੀ ਜਿੰਨੇ ਲਿਸਟਡ ਹੋਣਗੇ ਤੁਸੀਂ ਉਹਨਾਂ ਸਾਰਿਆਂ ਨੂੰ ਰੱਦ ਕਰਨ ਦਾ ਹੱਕ ਰੱਖੋਗੇ, ਮਤਲਬ ਕਿ ਨੋਟਾ ਜਿਉਂਦਾ ਤਿਉਂ ਰਹੂਗਾ, ਉਹ ਬਰਕਰਾਰ ਰਹਿਣਾ। ਜੀ ਜੀ ਜੀ। ਤੇ ਵੈਸੇ ਮਿੰਟੂ ਜੀ ਇਹ ਵੀ ਉਸ ਟਾਈਮ ਦੇ ਉੱਤੇ ਆਇਆ ਜਦੋਂ ਹੁਣ ਅਕਾਲੀਆਂ ਦੇ ਖਿਲਾਫ ਇੱਕ ਹਿਸਾਬ ਦੇ ਨਾਲ ਲਹਿਰ ਚੱਲ ਰਹੀ ਆ। ਦੇਖੋ, ਲਹਿਰ ਤੇ ਚੱਲ ਰਹੀ ਪਈ ਆ, ਪਰ ਇਹ ਇਲੈਕਸ਼ਨ ਤੇ ਇਹਨਾਂ ਨੇ ਪਹਿਲਾਂ ਹੀ ਤੈਅ ਕਰ ਲਿਆ ਸੀਗਾ ਸਤੰਬਰ ਅਕਤੂਬਰ 'ਚ ਹੋਣਾ ਵਾ। ਕਿਉਂਕਿ ਦੇਖੋ ਵਾਰਡਬੰਦੀ ਹੁੰਦੀ ਹੈ ਨਾ, ਵਾਰਡਬੰਦੀ ਦਾ ਬੜਾ ਕਜੀਆ ਇੱਥੇ ਪੰਜਾਬ ਦੇ ਵਿੱਚ। ਜਿਹੜੀ ਵੀ ਸਰਕਾਰ ਆਉਂਦੀ ਆ ਉਹ ਦੂਸਰੀ ਵਾਰਡਬੰਦੀ ਨੂੰ ਤੋੜ ਕੇ ਆਪਣੇ ਹਿਸਾਬ ਕਿਤਾਬ ਨਾਲ ਕਰਦੀ ਆ। ਵਾਰਡਬੰਦੀ ਤੁਰਦੀ ਇਹ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਪਹਿਲਾਂ ਟੀਚਾ ਦਿੱਤਾ ਸੀਗਾ ਮਾਰਚ 'ਚ ਕਰ ਲਵਾਂਗੇ, 30 ਮਾਰਚ ਤੱਕ, 31 ਮਾਰਚ ਤੱਕ, ਫਿਰ ਅਪ੍ਰੈਲ 'ਚ ਲੈ ਗਏ, ਫਿਰ ਕਰਦੇ ਕਰਾਉਂਦੇ ਮਈ, ਜੂਨ, ਜੁਲਾਈ, ਅਗਸਤ, ਸਤੰਬਰ। ਹੁਣ ਆ ਕੇ ਇਹ ਇਲੈਕਸ਼ਨ ਹੈ ਜਿਹੜਾ ਉਹ ਸਿਰੇ ਚੜ੍ਹਨਾ। ਵਾਰਡਬੰਦੀ ਦਾ ਬਹੁਤ ਵੱਡਾ ਅੜੰਗਾ ਹੁੰਦਾ, ਹਮੇਸ਼ਾ ਹੀ ਅੜੰਗਾ ਰਹਿੰਦਾ ਹੀ ਰਹਿੰਦਾ। ਉਹ ਇਹ ਨਹੀਂ ਹੈ, ਪਰ ਇਹਦੇ ਵਿੱਚ ਬਿਲਕੁਲ ਇਹ ਗੱਲ ਜਿਹੜੀ ਆ ਉਹ ਮੰਨਣ ਵਾਲੀ ਆ ਕਿ ਅਕਾਲੀਆਂ ਦੇ ਸਿਰ ਤੇ ਤਾਂ ਪਈ ਆ ਤੇ ਪਈ ਤੇ ਘੋਰ ਪੈ ਗਈ ਆ ਕਿ ਹਾਲਾਤ ਜਿਹੜੇ ਆ ਪਹਿਲਾਂ ਹੀ ਨਾਸਾਜ਼ ਨੇ, ਹਾਲਾਤ ਜਿਹੜੇ ਆ ਉਹ ਪਹਿਲਾਂ ਹੀ ਖੁਸ਼ਗਵਾਰ ਨਹੀਂ ਇਹਨਾਂ ਲਈ। ਤਾਂ ਮੌਸਮ ਜਿਹੜਾ ਉਹ ਸਿਆਸੀ ਆਪਾਂ ਜੇ ਸਰਦਲ ਤੇ ਦੇਖੀਏ ਤੇ ਖੁਸ਼ਕ ਆ ਅਕਾਲੀਆਂ ਲਈ। ਤਾਂ ਉਸ ਖੁਸ਼ਕੀ ਦੇ ਵਿੱਚ ਚੋਣ ਆ ਜਾਣੀ ਔਰ ਸੰਮਤੀਆਂ ਦੀ ਔਰ ਖਾਸ ਤੌਰ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣ ਆ ਜਾਣੀ, ਉਸ ਤੋਂ ਨਾਲ ਹੀ ਜਾਂ ਫਿਰ ਪੰਚਾਇਤੀ ਚੋਣ ਸ਼ੁਰੂ ਹੋ ਜਾਣੀ ਹੈ। ਅਕਾਲੀਆਂ ਲਈ ਤੇ ਇਹ ਬਹੁਤ ਵੱਡਾ ਇਮਤਿਹਾਨ ਆ। ਇਮਤਿਹਾਨ ਵੱਡਾ ਇਸ ਕਰਕੇ ਕਿਉਂਕਿ ਇਹਨਾਂ ਦੀ ਜਿਹੜੀ ਸਟਰੈਂਥ ਹੈ ਉਹ ਤਾਂ ਪਿੰਡਾਂ 'ਚ ਆ ਜੀ। ਤਾਂ ਜਿਹੜੀ ਉਹ ਸਟਰੈਂਥ ਆ, ਕਿ ਉਸ ਸਟਰੈਂਥ ਨੂੰ ਇਹ ਨਾਲ ਵੱਜਵੇਂ ਰੂਪ ਦੇ ਵਿੱਚ ਰੱਖਣਗੇ, ਬਹੁਤ ਵੱਡੀ ਚੁਣੌਤੀ। ਮੈਂ ਵਾਰ-ਵਾਰ ਕਹਿ ਰਿਹਾ ਕਿ ਸੁਖਬੀਰ ਬਾਦਲ ਨੇ ਹੁਣ ਤੱਕ ਸਿਆਸਤ ਕੀਤੀ ਹੈ ਬਾਪ ਦੀ। ਉਹ ਜਿੱਦਾਂ ਕਹਿੰਦੇ ਨੇ ਮਰਿਆ ਸ਼ਿਕਾਰ ਮਿਲ ਗਿਆ ਤੇ ਕਹਿ ਦਿੱਤਾ ਕਿ ਹਮ ਤੋਂ ਸ਼ਿਕਾਰੀ ਹੈ। ਪਰ ਅਸਲੀ ਇਮਤਿਹਾਨ, ਕਿਉਂਕਿ ਬਾਪੂ ਜੀ ਦੇ ਘਰੇ ਬਹਿ ਗਏ ਹੁਣ ਹਾਰ ਕੇ ਅੰਬ ਕੇ, ਉਹ ਤੇ ਸਦਨ 'ਚ ਜਾਣ ਦਾ ਵੀ ਹਿਆ ਨਹੀਂ ਕਰ ਪਾਏ, ਹਾਊਸ ਦੇ ਵਿੱਚ ਵੀ ਨਹੀਂ ਗਏ। ਸੋ ਸਾਰੀ ਹੁਣ ਆਣ ਪਈ ਹੈ ਕਾਕਾ ਜੀ ਤੇ। ਕਾਕਾ ਜੀ ਨੂੰ ਪਹਿਲਾਂ ਇਮਤਿਹਾਨ ਹੁਣ ਦੇਣਾ ਪਊਗਾ। ਹੁਣ ਪਤਾ ਲੱਗੂਗਾ ਕਿ ਲੋਕਾਂ ਦੇ ਵਿੱਚ ਜਾ ਕੇ ਖੜਨਾ ਕਿੰਨਾ ਮੁਸ਼ਕਿਲ ਹੁੰਦਾ ਜਦੋਂ ਖਾਸ ਤੌਰ ਤੇ ਤੁਸੀਂ ਗਲਤੀਆਂ ਕੀਤੀਆਂ ਹੋਣ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਮੁੱਲਾਂਪੁਰ ਫਾਰਮ ਹਾਊਸ ਦੇ ਮਾਲਕ ਕੈਪਟਨ ਚੰਨਣ ਸਿੰਘ ਆਏ ਸਾਹਮਣੇ, ਸੁਖਬੀਰ ਨੂੰ ਦਿੱਤਾ ਕਰਾਰਾ ਜਵਾਬ। ਦੇਖੋ, ਜਿੱਦਾਂ ਹਿੰਮਤ ਸਿੰਘ ਸਾਹਮਣੇ ਆ ਗਿਆ ਸੀਗਾ, ਹਾਲਾਂਕਿ ਗਿਆਨੀ ਗੁਰਮੁਖ ਸਿੰਘ ਨਹੀਂ ਆਇਆ, ਓਦਾਂ ਹੀ ਫਿਰ ਇੱਧਰੋਂ ਵੀ ਆ ਗਏ ਕੈਪਟਨ ਚੰਨਣ ਸਿੰਘ ਜੀ ਸਾਹਮਣੇ। ਉਹ ਕਹਿੰਦੇ ਆ ਕਿ ਦੇਖੋ ਸੁਖਬੀਰ ਸਿੰਘ ਬਾਦਲ ਹੈ ਜਿਹੜਾ,
ਉਹ ਬਿਲਕੁਲ ਝੂਠ ਬੋਲਦਾ। ਤੇ ਜਿਹੜੀ ਮੇਰੀ ਤਸਵੀਰ ਲਾਈ ਗਈ ਆ ਪੋਸਟਰਾਂ ਦੇ ਵਿੱਚ, ਤੁਹਾਨੂੰ ਯਾਦ ਹੀ ਆ ਨਾ ਜਿਹੜੀ ਆਪਾਂ ਪਹਿਲੇ ਦਿਨ ਗੱਲ ਕੀਤੀ ਸੀਗੀ ਕਿ ਸੁਖਬੀਰ ਬਾਦਲ ਨੇ ਸਾਰਿਆਂ ਦੇ ਬਕੀ ਉਧੇੜ ਦਿੱਤੇ ਆ ਪ੍ਰੈਸ ਕਾਨਫਰੰਸ ਕਰਕੇ, ਤੇ ਪਹਿਲਾ ਦਿਨ ਜਿਹੜਾ ਆਪਣੇ ਨਾਮ ਕਰ ਲਿਆ। ਤਾਂ ਉਦੋਂ ਇਹੀ ਫੋਟੋਆਂ ਦਿਖਾਈਆਂ ਸਨ ਕਿ ਆਹ ਦੇਖੋ ਫਾਰਮ ਹਾਊਸ ਆ ਚੰਨਨ ਸਿੰਘ ਦਾ, ਔਰ ਚੰਨਨ ਸਿੰਘ ਹੋਰਾਂ ਨੂੰ ਰੈਡੀਕਲ ਦੱਸਿਆ ਸੀਗਾ ਸੁਖਬੀਰ ਸਿੰਘ ਬਾਦਲ ਨੇ ਕਿ ਚੰਨਨ ਸਿੰਘ ਦੇ ਘਰੇ ਹੀ ਜਸਟਿਸ ਰਣਜੀਤ ਸਿੰਘ ਗਿਆ, ਇਹਦੇ ਘਰੇ ਹੀ ਸੁਖਪਾਲ ਸਿੰਘ ਖਹਿਰਾ ਗਿਆ, ਇਹਦੇ ਘਰੇ ਹੀ ਕੁਝ ਹੋਰ ਲੋਕ ਗਏ ਆ। ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਰੰਧਾਵਾ ਜੀ ਦਾ ਵੀ ਨਾਂ ਲਿਆ ਸੀਗਾ ਤੇ ਖਹਿਰਾ ਸਾਹਿਬ ਵੀ ਗਏ ਆ, ਰਣਜੀਤ ਸਿੰਘ ਜੀ ਜਿਹੜੇ ਕਮਿਸ਼ਨ ਆ ਉਹ ਵੀ ਗਏ ਸੀਗੇ। ਤਾਂ ਇਹਨਾਂ ਨੇ ਉੱਥੇ ਬੈਠ ਕੇ ਰਿਪੋਰਟ ਤਿਆਰ ਕੀਤੀ ਆ ਤੇ ਅਸੀਂ ਲੋਕੇਸ਼ਨਾਂ ਇਹਨਾਂ ਦੀਆਂ ਕਢਾਈਆਂ, ਤੁਸੀਂ ਵੀ ਕਢਾ ਸਕਦੇ ਹੋ। ਤਾਂ ਉਹ ਕਹਿੰਦੇ ਚੰਨਨ ਸਿੰਘ ਜੀ ਕਿ ਇਹ ਫੋਟੋ ਇਹਨਾਂ ਨੇ ਚੋਰੀ ਖਿੱਚ ਲਈ ਆ ਕਿਤੇ ਮੇਰੇ ਫਾਰਮ ਹਾਊਸ ਦੀ। ਤੇ ਦੂਜੀ ਗੱਲ ਉਹ ਕਹਿੰਦੇ ਆ ਕਿ ਦੇਖੋ ਇੱਥੇ ਕੋਈ ਨਹੀਂ ਆਇਆ, ਮੈਂ ਤਾਂ ਕਦੇ ਮਿਲਿਆ ਨਹੀਂ ਅੱਜ ਤੱਕ ਕਿਸੇ ਵੀ ਬੰਦੇ ਨੂੰ ਇਹੋ ਜਿਹੇ ਜਿਹੜਾ ਕਿ ਕੋਈ ਕਮਿਸ਼ਨ ਦਾ ਹਿੱਸਾ ਹੋਵੇ ਜਾਂ ਕੋਈ ਇਸ ਤਰ੍ਹਾਂ ਜਿਹੜੇ ਨਾਂ ਲੈ ਜਾ ਰਹੇ ਆ ਪੋਲਿਟਿਕਸ ਦਾ ਹਿੱਸਾ ਹੋਵੇ, ਮੈਂ ਤਾਂ ਕੋਈ ਕਿਸੇ ਨਾਲ ਮਿਲਿਆ ਨਹੀਂ ਗਾ। ਉਹ ਕਹਿੰਦਾ ਕਿ ਅਸਲ ਦੇ ਵਿੱਚ ਇਹ ਜੀਜਾ ਸਾਲ ਹੈ ਪਾਗਲ ਹੋ ਗਿਆ, ਤਾਂ ਦੋਵੇਂ ਪਾਗਲ ਹੋ ਗਿਆ, ਇਹਨਾਂ ਨੂੰ ਇਲਾਜ ਕਰਵਾਉਣਾ ਚਾਹੀਦਾ। ਖੈਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਐਸਾ ਕੋਈ ਵੀ ਇੱਥੇ ਮੇਲ ਮਿਲਾਪ ਨਹੀਂ ਹੋਇਆ ਜਿਹਦਾ ਦਾਅਵਾ ਕੀਤਾ ਜਾ ਰਿਹਾ ਅਕਾਲੀ ਦਲ ਵੱਲੋਂ ਕਿ ਇਹਦੇ ਫਾਰਮ ਹਾਊਸ ਤੇ ਸਾਰੀ ਗੋਂਦ ਜਿਹੜੀ ਆ ਗੁੰਦੀ ਗਈ ਆ। ਫਿਰ ਦੂਸਰੇ ਪਾਸੇ ਅੱਜ ਦਾਦੂਵਾਲ ਸਾਹਿਬ ਵੀ ਸਾਹਮਣੇ ਆ ਗਏ ਆ। ਜਿਵੇਂ ਮੈਂ ਤੁਹਾਨੂੰ ਕਿਹਾ ਨਾ ਕਿ ਇੱਕ ਦਿਨ ਉਹਨਾਂ ਦਾ ਹੁੰਦਾ, ਇੱਕ ਦਿਨ ਉਹਨਾਂ ਦਾ ਹੁੰਦਾ। ਅੱਜ ਜਿਹੜਾ ਦਿਨ ਸੀਗਾ ਉਹ ਇਹਨਾਂ ਦੇ ਬਿਲਕੁਲ ਉਲਟ ਸੀ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵਿਰੋਧ ਵੀ ਹੋਏ ਆ, ਸ਼ਿਕਾਇਤਾਂ ਵੀ ਦਰਜ ਹੋਈਆਂ, ਤੇ ਨਾਲ ਅੱਜ ਉਹ ਲੋਕ ਵੀ ਸਾਹਮਣੇ ਆ ਗਏ ਜਿਨ੍ਹਾਂ ਤੇ ਦੋਸ਼ ਲਾਉਂਦੇ ਸੀ ਕਿ ਦਾਦੂਵਾਲ ਨੇ ਫੋਟੋ ਕੱਢ ਲਿਆਂਦੀ ਗਿਆਨੀ ਗੁਰਬਚਨ ਸਿੰਘ ਦੀ, ਤੇ ਫੋਟੋ ਦੇ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮੋਤੀ ਮਹਿਲ ਦੇ ਵਿੱਚ ਜਾ ਕੇ ਸਰੋਪੇ ਪਾਉਣ ਡਿਆ, ਔਰ ਨਾਲ ਉਹਦੇ ਸ਼ਾਇਦ ਜਥੇਦਾਰ ਹਰਪ੍ਰੀਤ ਸਿੰਘ ਵੀ ਆ। ਉਹ ਕਹਿੰਦਾ ਕਿ ਦੇਖੋ ਜੇ ਫੋਟੋ ਮੇਰੀ ਤੁਸੀਂ ਨਾਲ ਲਾ ਕੇ ਕਹਿੰਦੇ ਹੋ ਕਿ ਮੈਂ ਕਾਂਗਰਸੀ ਆ, ਤੇ ਫਿਰ ਤੁਹਾਡਾ ਜਥੇਦਾਰ ਕੌਣ ਆ ਜਿਹੜਾ ਉਹਨੂੰ ਘਰ ਦੇ ਵਿੱਚ ਜਾ ਕੇ ਸਰੋਪੇ ਪਾਉਣ ਡਿਆ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਸਿੱਖਾਂ ਦੀ ਇੱਕ ਕਾਤਲ ਆ ਕਾਂਗਰਸ। ਸੋ ਇਹਨਾਂ ਨੇ ਜਿਹੜੀ ਉਹ ਫੋਟੋ ਲਿਆਂਦੀ ਆ ਉਹਦੇ ਤੇ ਵੀ ਇਹ ਲਾਜਵਾਬ ਹੋ ਗਏ ਆ, ਕਿਉਂਕਿ ਗਿਆਨੀ ਗੁਰਬਚਨ ਸਿੰਘ ਹੈ ਜਿਹੜੇ ਤੁਹਾਨੂੰ ਪਤਾ ਹੀ ਆ ਜਥੇਦਾਰ ਆ, ਤਾਂ ਗਿਆਨੀ ਗੁਰਬਚਨ ਸਿੰਘ ਦੀ ਫੋਟੋ ਜਿਹੜੀ ਕੱਢ ਕੇ ਦਿਖਾ ਦਿੱਤੀ ਆ ਉਹ ਅਕਾਲੀਆਂ ਦੀ ਇੱਕ ਹੋਰ ਨਮੋਸ਼ੀ ਆ, ਕਿਉਂਕਿ ਇਹ ਉਸ ਫੋਟੋ ਨੂੰ ਆਧਾਰ ਬਣਾ ਰਹੇ ਸੀਗੇ ਜਿਹਦੇ ਵਿੱਚ ਦਾਦੂਵਾਲ ਜੀ ਆ ਜਿਹੜੇ ਉਹ ਕੈਪਟਨ ਸਾਹਿਬ ਦੇ ਨਾਲ ਖੜੇ ਆ। ਤਾਂ ਹੁਣ ਅਕਾਲੀ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਆ ਜਿਹੜੇ ਉਹ ਇਸ ਮਾਮਲੇ ਤੇ ਇੱਕ ਵਾਰੀ ਤੇ ਚੁੱਪ ਕਰ ਬੈਠੇ ਆ। ਹੁਣ ਅੱਗੇ ਦੇਖਦੇ ਹਾਂ ਕੀ ਬਣਦਾ, ਪਰ ਕੁੱਲ ਮਿਲਾ ਕੇ ਮੈਂ ਜਿੱਦਾਂ ਕਿਹਾ ਕਿ ਸਾੜ ਸਤੀ ਚੱਲਣ ਵਾਲੀ ਗੱਲ ਆ ਕਿ ਹਰੇਕ ਪਾਸਿਓਂ ਹਰੇਕ ਪੱਖ ਤੋਂ ਇਸ ਸਮੇਂ ਅਕਾਲੀ ਦਲ ਹੈ ਜਿਹੜਾ ਉਹ ਘਿਰਦਾ ਨਜ਼ਰ ਆਉਂਦਾ। ਜੀ ਤੇ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰ ਲਈਏ, ਕਹਿੰਦੇ ਮੈਂਟਲ ਹਸਪਤਾਲਾਂ ਵਿੱਚ ਆਈ ਇੱਕ ਨਵੀਂ ਮੁਸ਼ਕਿਲ ਕਿਤੇ ਕਿਤੇ ਨਹੀਂ ਆ ਗਈ ਕਿ ਰਾਜਨੀਤੀ ਚ ਸਾਰੇ ਕੱਢ ਕੇ ਜਿਹੜੇ ਦਾਖਲ ਕਰਾਉਣੇ ਰਸ਼ ਬਹੁਤ ਹੋ ਜਾਣਾ ਜੀ। ਖੈਰ ਗੱਲ ਇਹ ਆ ਕਿ ਮੈਂਟਲ ਹਸਪਤਾਲ ਹੈਗੇ ਆ ਪੂਰੇ ਮੁਲਕ ਦੇ ਵਿੱਚ 37, ਤੇ ਜੇ ਆਪਾਂ ਸੜਕਾਂ ਤੇ ਜਿੱਦਾਂ ਮਾਨਸਿਕ ਰੋਗੀ ਤੁਰੇ ਫਿਰਦੇ ਆ ਸ਼ਹਿਰਾਂ ਦੇ ਵਿੱਚ, ਪੰਜਾਬ ਦੇ ਵਿੱਚ ਤੁਸੀਂ ਦੇਖੋ ਹਰੇਕ ਸ਼ਹਿਰ ਦੇ ਪੁਲ ਦੇ ਥੱਲੇ ਜਾਂ ਫੁੱਟਪਾਥ ਦੇ ਉੱਤੇ ਇਸ ਤਰ੍ਹਾਂ ਮਾਨਸਿਕ ਰੋਗੀ ਤੁਰੇ ਫਿਰਦੇ ਆ ਕਿ ਜਿੱਦਾਂ ਕੋਈ ਸਾਲਾਂ ਤੋਂ ਉਹਨਾਂ ਦੇ ਨਾਲ ਕੋਈ ਵਾਸਤਾ ਹੀ ਨਹੀਂ ਹੈ ਦੁਨੀਆ ਦਾ, ਸੰਸਾਰ ਦਾ। ਇਸ ਤੋਂ ਇਲਾਵਾ ਬਹੁਤ ਸਾਰੇ ਏਦਾਂ ਦੇ ਕੇਸ ਵੀ ਅਖਬਾਰਾਂ 'ਚ ਪੜ੍ਹਨ ਨੂੰ ਮਿਲਦੇ ਆ ਕਿ ਫਲਾਣੇ ਬੰਦੇ ਨੇ ਜੰਜੀਰਾਂ ਨਾਲ ਬੰਨਿਆ ਸੀ ਇੰਨੇ ਚਿਰ ਤੋਂ, ਕਿਉਂਕਿ ਦੁਖੀ ਹੁੰਦੇ ਆ ਲੋਕ, ਹੋਰ ਕੀ ਕਰਨ। ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਐਡੀ ਵੱਡੀ ਗਿਣਤੀ ਆ ਮਾਨਸਿਕ ਰੋਗੀਆਂ ਦੀ, ਮਾਨਸਿਕ ਬਿਮਾਰਾਂ ਦੀ, ਤੇ ਹਸਪਤਾਲ ਕਿੰਨੇ ਆ ਪੂਰੇ ਮੁਲਕ ਦੇ ਵਿੱਚ? 37। ਵੈਸੇ ਉਹਨਾਂ ਦੇ ਵਿੱਚ ਆਗਰੇ ਵਾਲਾ ਬੜਾ ਮਸ਼ਹੂਰ ਆ, ਅੰਮ੍ਰਿਤਸਰ ਵਾਲਾ ਵੀ ਮਸ਼ਹੂਰ ਆ। ਇਹ ਜਿਹੜੇ 37 ਹਸਪਤਾਲ ਆ ਇਹਨਾਂ ਦੇ ਵਿੱਚ ਅੱਗੇ ਜੇ ਕੋਈ ਰੋਗੀ ਦਾਖਲ ਕਰਵਾਉਣਾ ਹੁੰਦਾ, ਉਦਾਹਰਨ ਦੇ ਤੌਰ ਤੇ ਮੈਂ ਉਦਾਹਰਨ ਦੇ ਰਿਹਾ, ਤੇ ਉਹ ਜਿਹੜਾ ਪਹਿਲਾ ਕਾਨੂੰਨ ਸੀਗਾ ਕਿ ਕੋਈ ਵੀ ਵਕੀਲ ਹੈ ਜਿਹੜਾ ਉਹ ਅਦਾਲਤ ਦੇ ਵਿੱਚ ਪਟੀਸ਼ਨ ਦਾਖਲ ਕਰਕੇ ਅਦਾਲਤ ਤੋਂ ਪਰਮਿਸ਼ਨ ਲੈ ਕੇ ਜਿਹੜਾ ਵੀ ਕੋਈ ਸੰਬੰਧਿਤ ਰੋਗੀ ਹੁੰਦਾ ਮਾਨਸਿਕ ਰੋਗੀ ਉਹਨੂੰ ਮੈਂਟਲ ਹਸਪਤਾਲ ਦੇ ਵਿੱਚ ਦਾਖਲਾ ਜਿਹੜਾ ਉਹ ਦਵਾ ਦਿੰਦਾ। ਆਪ ਕੋਈ ਵੀ ਅਦਾਲਤ ਦੇ ਵਿੱਚ ਜਾ ਕੇ ਚਾਰਾਜੋਈ ਕਰ ਸਕਦਾ, ਚਾਹੇ ਕੋਈ ਆਪ ਬਿਮਾਰ ਸੀਗਾ ਉਹ ਵੀ, ਚਾਹੇ ਕੋਈ ਉਹਦਾ ਵਾਰਸ ਉਹ ਵੀ ਜਾ ਕੇ ਚਾਰਾਜੋਈ ਵਕੀਲ ਦੇ ਥਰੂ ਕਰ ਸਕਦਾ ਸੀਗਾ। ਪਰ ਹੋਇਆ ਕਿ ਦਿੱਕਤ ਕੀ ਆਈ ਕਿ ਇਹਨਾਂ ਨੇ ਉਹ ਪ੍ਰੋਸੈਸ ਦਾ ਜਿਹੜਾ ਉਹ ਪ੍ਰੋਸੈਸ ਭੰਗ ਕਰ ਦਿੱਤਾ, ਤੇ ਇਹਨਾਂ ਨੇ ਨਵਾਂ ਲੈਣ ਦਾ ਕਾਨੂੰਨ ਮੈਂਟਲ ਹੈਲਥ ਬੋਰਡ ਰਿਵਿਊ ਐਕਟ 2017, ਪਰ ਜਿਹੜਾ ਪਹਿਲਾਂ ਸੀ ਉਹ ਸੀਗਾ ਮੈਂਟਲ ਹੈਲਥ ਐਕਟ 1987 ਜਿਹਦੀ ਮੈਂ ਤੁਹਾਨੂੰ ਗੱਲ ਸੁਣਾਈ ਹੈ। ਤਾਂ ਹੁਣ ਇਹ ਜਿਹੜਾ ਲਿਆਂਦਾ ਇਹਨਾਂ ਨੇ ਹੈਲਥ ਬੋਰਡ ਰਿਵਿਊ ਐਕਟ
ਇਹ ਸਾਫ਼ ਜਿੱਦਾਂ ਇਹਦਾ ਨਾਂ ਆ, ਇਹ ਸਾਫ਼ ਤੌਰ ਤੇ ਆਪਣੀ ਪਰਿਭਾਸ਼ਾ ਆਪ ਹੀ ਦਰਸਾਉਂਦਾ ਕਿ ਇੱਕ ਬੋਰਡ ਹੋਏਗਾ ਜਿਹੜਾ ਰਿਵਿਊ ਕਰੇਗਾ ਪਹਿਲਾਂ ਕੇਸ ਨੂੰ। ਮਤਲਬ ਕਿ ਅਦਾਲਤ ਕੋਈ ਵੀ ਫੈਸਲਾ ਨਹੀਂ ਕਰੂ, ਅਦਾਲਤ ਦੇ ਵਿੱਚ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ। ਇੱਕ ਬੋਰਡ ਹੈ ਜਿਹੜਾ ਰਿਵਿਊ ਕਰਕੇ ਫੈਸਲਾ ਕਰੂਗਾ ਕਿ ਇਹ ਕੇਸ ਹੈ ਜਿਹੜਾ ਉਹ ਜ਼ਹਿਨੀ ਬਿਮਾਰੀ ਦੇ ਨਾਲ ਜੁੜਿਆ ਤੇ ਇਹਨੂੰ ਦਾਖਲਾ ਜਿਹੜਾ ਹਸਪਤਾਲ ਦੇ ਵਿੱਚ ਮਿਲਣਾ ਚਾਹੀਦਾ। ਹੁਣ ਦਿੱਕਤ ਇਹ ਆਈ ਕਿ ਜਿਹੜੇ 37 ਦੇ 37 ਹਸਪਤਾਲ ਆ, ਉਹਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਆ ਜਿਹੜਾ 5 ਮੈਂਬਰੀ ਬੋਰਡ ਆ ਉਹ ਨਹੀਂ ਬਣਾਇਆ ਗਿਆ, ਹੁਣ ਤੱਕ ਸਥਾਪਿਤ ਹੀ ਨਹੀਂ ਕੀਤਾ ਗਿਆ। 1 ਸਾਲ ਤੋਂ ਵੱਧ ਹੋ ਗਿਆ ਇਸ ਐਕਟ ਨੂੰ ਲਿਆਂਦਿਆਂ। ਤਾਂ ਹੁਣ ਦਿੱਕਤ ਕੀ ਆ ਕਿ ਜਿਹੜੇ ਹਸਪਤਾਲ ਆ ਉਹਨਾਂ ਦੇ ਡਾਕਟਰਾਂ ਲਈ ਤੇ ਸ਼ਾਇਦ ਇਹ ਚੰਗੀ ਗੱਲ ਹੋ ਸਕਦੀ ਹੈ ਕਿ ਉਹਨਾਂ ਦਾ ਕੰਮ ਘਟਿਆ। ਤਾਂ ਦੂਸਰੇ ਪਾਸੇ ਜਿਹੜੇ ਲੋਕ ਮਾਨਸਿਕ ਰੋਗੀ ਆ ਜਾਂ ਜਿਹੜੇ ਲੋਕ ਮਾਨਸਿਕ ਰੋਗੀਆਂ ਨੂੰ ਸੰਭਾਲਦੇ ਪਏ ਆ, ਉਹ ਬਹੁਤ ਜ਼ਿਆਦੀਆਂ ਦੁਸ਼ਵਾਰੀਆਂ ਝੱਲਦੇ ਪਏ ਆ ਕਿਉਂਕਿ ਉਹਨਾਂ ਨੂੰ ਦਾਖਲ ਨਹੀਂ ਕੀਤਾ ਜਾ ਰਿਹਾ। ਤਾਂ ਜਦੋਂ ਬੋਰਡ ਬਣੂਗਾ ਉਹ ਕੇਸਾਂ ਨੂੰ ਕਲੀਅਰੈਂਸ ਦੇਣਗੇ ਤਾਂ ਹੀ ਜਾ ਕੇ ਦਾਖਲੇ ਹੋਣਗੇ। ਇਹ ਇੱਕ ਬਹੁਤ ਵੱਡੀ ਦਿੱਕਤ ਹੈ, ਬਹੁਤ ਵੱਡੀ ਸਮੱਸਿਆ। ਕਿਉਂਕਿ ਦੇਖੋ ਕਈ ਮਾਨਸਿਕ ਰੋਗੀ ਇਸ ਅਵਸਥਾ 'ਚ ਪਹੁੰਚ ਜਾਂਦੇ ਕਿ ਘਰਦਿਆਂ ਨੂੰ ਨੁਕਸਾਨ ਪਹੁੰਚਾ ਦਿੰਦੇ ਆ, ਆਂਢ ਗੁਆਂਢ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦੇ ਆ, ਕਈ ਵਾਰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦੇ। ਤਾਂ ਉਹਨਾਂ ਨੂੰ 1 ਸਾਲ ਇਸ ਤਰ੍ਹਾਂ ਡੱਕਣਾ ਮੇਰੇ ਖਿਆਲ ਦੇ ਨਾਲ ਬਹੁਤ ਔਖਾ। ਔਰ ਦੂਜੀ ਚੀਜ਼ ਇਹ ਆ ਕਿ ਸੜਕਾਂ ਤੇ ਜਿਹੜੇ ਤੁਰੇ ਫਿਰਦੇ ਵਿਚਾਰੇ ਮਾਨਸਿਕ ਰੋਗੀ ਹੈ ਤਾਂ ਆਖਰ ਉਹ ਇੰਡੀਅਨ ਨਾਗਰਿਕ ਸੀ, ਐਨ ਤਾਂ ਉਹ ਇਨਸਾਨ ਹੀ, ਉਹਨਾਂ ਨੂੰ ਵੀ ਸਾਂਭ ਸੰਭਾਲ ਵਾਸਤੇ ਕਿਤੇ ਨਾ ਕਿਤੇ ਖੜਨਾ ਚਾਹੀਦਾ। ਰੌਲਾ ਇਹ ਹੈ ਕਿ ਜਿਹੜੇ ਹਸਪਤਾਲ ਹੈ ਜਿੱਥੇ ਲੋਕ ਆਪ ਲਿਜਾਣਾ ਚਾਹੁੰਦੇ ਆਪਣੇ ਮਾਨਸਿਕ ਬਿਮਾਰ ਜਿਹੜੇ ਉਹਨਾਂ ਦੇ ਜੀ ਆ, ਤਾਂ ਉਹਨਾਂ ਨੂੰ ਵੀ ਦਾਖਲਾ ਨਹੀਂ ਮਿਲਦਾ। ਤਾਂ ਫਿਰ ਤੁਹਾਨੂੰ ਆਪ ਹੀ ਸੋਚਣਾ ਪਊਗਾ ਕਿ ਰਾਜਨੀਤੀ ਚਲਾਉਣ ਵਾਲੇ ਆ ਜਿਹੜੇ ਉਹ ਸਿਆਣੇ ਆ ਜਾਂ ਸਾਡੇ ਲੋਕ ਸਿਆਣੇ ਆ ਕਿ ਇਸ ਸਿਸਟਮ ਦੇ ਵਿੱਚ ਹਾਲਿਆ ਕਿ ਪੂਰੇ ਮੁਲਕ ਦੇ ਵਿੱਚ 37 ਮੈਂਟਲ ਹਸਪਤਾਲ ਆ ਤੇ 37 ਮੈਂਟਲ ਹਸਪਤਾਲਾਂ ਦੇ ਵਿੱਚ ਦਾਖਲਾ ਨਹੀਂ ਮਿਲ ਰਿਹਾ ਮੈਂਟਲਾਂ। ਜੀ 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 ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਪਿਆਰ ਸਤਿਕਾਰ ਸੰਨਿੱਗੀ ਜੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।